ਧੰਨਵਾਦ ਇਹਨੂੰ ਇਹ ਕੁੜੇ ਕੀ ਨਹੀਂ ਛੱਡਦੀ ਪਈ ਹੈ। ਆ ਹੁਣ ਪਾਣੀ ਆ ਗਿਆ ਆ ਤੱਕ, ਇੱਥੋਂ ਹੁਣ ਉਤਰੇਗਾ ਡਾਇਰੈਕਟ ਥੱਲੇ ਤੇ ਉਹ ਜਾ ਕੇ ਪੈ ਜਾਏਗਾ। ਪਹਿਲਾਂ ਰਾਤ ਇੱਥੇ ਠੰਡੀ ਹੋ ਜਾਣੀ, ਉਹਨਾਂ ਕਿਹਾ ਪੀ ਲਓ ਯਾਰ ਸਪੀਡ ਨਾਲ। ਲਓ ਜੀ ਜੱਟੂ ਤੇਰੀ ਮੰਨ ਲਈ ਆਪਾਂ, ਇਹ ਲਿਆ ਕੇ ਰੱਖਣੇ ਪੈਣੇ ਬਾਵਾ ਸਾਰੇ। ਨਹੀਂ ਬਾਵਾ ਸਾਰੇ ਪਏ ਆ। ਓਏ ਉਹ ਫੜਾ ਬਾਂਦਰਾ ਇਹ ਕਿੱਧਰ ਲਈ ਫਿਰਦਾ ਵਾ ਯਾ। ਤੇ ਸਾਰਿਆਂ ਨੂੰ ਆਉਂਦੀ ਆ ਵਾਰੀ ਉਸ ਤੋਂ ਬਾਅਦ ਭਾਈ ਜਾਨ ਵਾਇਰਸ ਦਾ ਕੋਈ ਇਲਾਜ ਨਹੀਂ ਹੁੰਦਾ, ਜਿੱਦਾਂ ਕਰੋਨਾ ਵਾਇਰਸ ਦਾ ਵੀ ਕੋਈ ਇਲਾਜ ਨਹੀਂ ਸੀ। ਕੀ ਤਰੀਕਾਕਾਰ ਸੀ ਕਿ ਬੁਖਾਰ ਜਾਨਵਰ ਇਨਸਾਨ ਨੂੰ ਨਹੀਂ ਹੋਵੇ, ਬੁਖਾਰ ਟੁੱਟਦਾ ਰਵੇ, ਠੀਕ ਹੈ, ਖੁਰਾਕ ਖਾਂਦਾ ਰਵੇ। ਇਹਨਾਂ ਦਾ ਵੀ ਇਹੀ ਆ ਕਿ ਬੁਖਾਰ ਵਗੈਰਾ ਜਾਂ ਕੋਈ ਢਿੱਲਾ ਨਾ ਹੋਵੇ। ਡਾਕਟਰ ਤੋਂ ਉਤਰਿਆ ਪਿਆ ਜਨਾਬ, ਵੇ ਡਾਕਟਰ ਤੋਂ ਉਤਰਿਆ ਪਿਆ। ਓਏ ਟੀਕਾ ਲਵਾ ਲੈ ਇਹਨੂੰ, ਡਾਕਟਰ ਨਾਲ ਮਸ਼ਕੜੀਆਂ ਕਰੀ ਜਾਂਦਾ ਵਾ। ਇਦਾਂ ਕਰੋ ਨਾ, ਪੱਕੀ ਨਾਲ ਦਾ ਕਿਲਾ ਨਾ ਹਾਂ ਉਹ ਵੱਢਣ ਤੋਂ ਪਹੁੰਚੇ ਪਿਆ ਵਾ, ਬੰਦੇ ਵੱਢਦੇ ਪਿਆ, ਉਹ ਤੁਸੀਂ ਵਢਾ ਕੇ ਤੇ ਤੂੜੀ ਲੈ ਉਹ ਨਾਲ ਇੱਥੇ ਕੱਢ ਲਿਆ ਜੈਸੇ ਆ ਲੂਸਨ ਦੇ ਨਾਲ ਆ ਵੀ ਕਰ ਲਈਏ ਜੋ ਕਰਨਾ। ਇੱਥੇ ਕੱਢ ਲਓ ਤੇ ਪੁਰਾਣੇ ਚੱਕ ਕੇ ਘਰੇ ਭੜੋਲੇ ਚ ਪਾਇਆ। ਤੁਸੀਂ ਵੀ ਰਾਜੀ ਅਸੀਂ ਵੀ ਰਾਜੀ। ਨਹੀਂ ਇੱਧਰ ਲੱਗੀ ਹੋਈ ਆ ਨਾ ਥ੍ਰੈਸ਼ਰ। अस्सलाम वालेकुम जी, की हाल चाल है? उम्मीद करते हैं वधिया होंगे। वेलकम है जी तुहाडे अपने डेरे वाला दे व्लॉग च। ते अज दा व्लॉग करते हैं स्टार्ट ते दिखाने तुहानू अपनी रूटीन कि अपना दिन किहो जिहा गुजरदा। ते व्लॉग देखियो पूरा, इंशाल्लाह तुहानू अच्छा लगेगा, तुहानू आएगा मज़ा। ते सवेरे सवेरे उठे हैं, बुखार हो गया, फ्लू ने बड़ा ज़्यादा काम खराब किया सी। फ्लू होया ते फ्लू दे नाल हो गया थोड़ा जिहा फीवर। ते मैं बाहर आया ते मुंडे लगे हुए जी पट्ठे पाउण। मैं कहा भी अज ਵਲੌਗ ਮੈਂ ਕਿਹਾ ਤੁਸੀਂ ਬਣਾਉਣਾ, ਮੈਨੂੰ ਹੈਗਾ ਬੁਖਾਰ। ਮੈਂ ਰਾਤੀ ਪਹਿਲਾਂ ਮੈਡੀਸਨਸ ਲਈਆਂ, ਮਤਲਬ ਦਵਾਈ ਦੂਈ ਖਾਧੀ, ਰਾਤ ਦਾ ਜਿੱਦਾਂ ਥੋੜਾ ਨਿਜ਼ਾਮ ਆ। ਤੇ ਸਵੇਰੇ ਤੜਕੇ ਮੈਂ ਕਿਹਾ ਵੀ ਹੋ ਸਕਦਾ ਵੀ ਹੁਣ ਬਿਹਤਰ ਹੋ ਜਾਈਏ, ਲੇਕਿਨ ਜ਼ਿਆਦਾ ਨਹੀਂ ਬਿਹਤਰ ਹੋਇਆ ਕੰਮ। ਕਿਉਂਕਿ ਸਾਡੇ ਅੱਲਾ ਜਨਮ ਨਸੀਬ ਕਰੇ ਇੱਕ ਮਾਈ ਹੁੰਦੀ ਸੀ, ਉਹਨੂੰ ਬੁਖਾਰ ਚੜ੍ਹ ਜਾਣਾ। ਮੈਂ ਇੱਕ ਦਿਨ ਪਹਿਲੇ ਵੀ ਗੱਲ ਦੱਸੀ ਆ, ਬੁਖਾਰ ਚੜ੍ਹ ਜਾਣਾ ਤੇ ਉਹਨੇ ਦਾਤੀ ਲੈ ਕੇ ਨਾ ਵਾਣ 'ਚ ਬਹਿ ਜਾਣਾ, ਘਾਹ ਖੋਤਣ ਲੱਗ ਪੈਣਾ। ਕਿਸੇ ਨੇ ਕਹਿਣਾ ਵੀ ਮਾਂ ਵੀ ਤੂੰ ਪੈ ਜਾ, ਬੁਖਾਰ ਆ ਤੈਨੂੰ। ਉਹਨੇ ਕਿਹਾ ਜੇ ਇਸ ਕੰਜਰ ਦੇ ਨੂੰ ਮੈਂ ਨਾਲ ਲੈ ਕੇ ਪੈ ਗਈ, ਇਹ ਸਿਰ ਤੇ ਚੜ ਜੂਗਾ, ਇਸ ਕਰਕੇ ਇਹਨੂੰ ਮੈਂ ਵਾਹਣਾ 'ਚ ਰੋਲਣਾ ਵਾ। ਉਹ ਹਿਸਾਬ ਆ ਵੀ ਮੈਂ ਜੇ ਪਿਆ ਰਿਹਾ ਨਾ ਤੇ ਕੰਮ ਹੋ ਜਾਣਾ ਖਰਾਬ, ਇਹਨੇ ਮੁੜ ਕੇ ਜਾਨ ਨਹੀਂ ਛੱਡਣੀ। ਇਸ ਕਰਕੇ ਬਾਹਰ ਆਏ ਆ। ਮੈਂ ਕਿਹਾ ਚੋਰੀ ਵੀ ਤੂੰ ਚੱਕ ਮਗਰੇ, ਮੈਨੂੰ ਚੁਕਾਉਣਾ ਚਾਹੀਦਾ ਸੀ। ਚੱਲ ਤੇ ਮੈਂ ਕਿਹਾ ਵੀ ਆਪਾਂ ਪੱਠੇ ਪੁੱਠੇ ਪਾ ਲਈਏ, ਕਿਉਂਕਿ ਅੱਜ ਨਾ ਤੁਹਾਨੂੰ ਪਤਾ ਵੀ ਕੱਲ ਕਣਕ ਵੱਢੀ ਗਈ ਆ। ਉਹ ਦੇਖੋ ਮਾਸ਼ਾਅੱਲਾ ਲੱਗ ਗਏ ਆਪਣੇ ਭਰੀਆਂ ਪਾਉਣ ਵਾਲੇ ਵੀ, ਭਰੀਆਂ ਸਟਾਰਟ ਹੋ ਗਈਆਂ ਪਾਉਣੀਆਂ। ਤੇ ਅੱਜ ਹੋ ਸਕਦਾ ਵੀ ਆਹ ਉਰਲੀ ਕਣਕ ਨਿਕਲਣੀ ਆ ਤੇ ਨਾਲ ਦੀ ਨਾਲ ਨਾ ਉਹ ਪਰਲੀ ਵੀ ਦਵਾੜਾ ਨਿਕਲ ਜਾਣਾ ਵਾ। ਕਿਉਂ ਵੀ ਆਮਰੀ ਬੰਦੇ ਕਹਿੰਦੇ ਆ ਵੀ ਜਦੋਂ ਤੁਸੀਂ ਫੜਦੇ ਨਾ ਕਬੂਤਰ, ਉਦੋਂ ਬੜੀ ਚੱਸ ਹੁੰਦੀ ਆ ਵੇਖਣ ਦੀ। ਮੈਂ ਕਿਹਾ ਹੁਣ ਫਿਰ ਸਹੀ, ਹੁਣ ਤਾਂ ਅਸੀਂ ਤੁਹਾਨੂੰ ਕਬੂਤਰ ਹੀ ਵਿਖਾਇਆ ਕਰਾਂਗੇ। ਸਾਰਾ ਦਿਨ ਤਾਂ ਕੋਈ ਨਾ ਕੋਈ ਕਬੂਤਰ ਤੁਰਿਆ ਰਹਿੰਦਾ ਵਾ। ਸੱਚ ਯਾਰ ਮੇਰੀ ਹੈ ਕਬੂਤਰ ਫੜਦੇ ਦਿਸਾਂਗੇ ਹੁਣ। ਹਾਂ, ਕਿਉਂਕਿ ਇਹਨਾਂ ਨੇ ਪੱਠੇ ਪਾਉਣੇ ਛੱਡ ਦੇਣੇ, ਹੁਣ ਇਹਨਾਂ ਨੇ ਕਬੂਤਰ ਹੀ ਫੜਨੇ ਆ ਕਿਉਂਕਿ ਗਰਮੀਆਂ ਆ ਗਈਆਂ ਯਾਰ। ਅੱਛਾ ਮੇਰੀ ਗੱਲ ਸੁਣ ਮੇਰਾ ਵੀਰ, ਨਾ 2-3 ਉੱਡਣੇ ਵਾਲੇ ਕਬੂਤਰ ਜਿਹੜੇ ਵਧੀਆ ਤੇਰੇ ਕੋਲ ਹੈਗੇ ਆ, ਜਿਹੜੇ ਬਾਜੀ ਨਹੀਂ ਪਾਉਣੇ ਤੂੰ, ਉਹ ਲੈ ਕੇ ਆ। ਨਾਲੇ ਛਤਰੀ ਹੈਗੀ ਤੇਰੇ ਕੋਲੇ ਘਰੇ? ਇੱਕ ਲਿਆ ਇੱਥੇ। ਉਹ ਅਗਲੇ ਦਿਨ ਚਿਸ਼ਤੀ ਲੈ ਗਿਆ ਇੱਕ ਛਤਰੀ, ਆਪਣੇ ਕੋਲ ਛਤਰੀ ਤਾਂ ਹੈਗੀ ਸੀ, ਲੇਕਿਨ ਉਹ ਚੌਰਸ ਲੈ ਕੇ ਆ ਜਾ ਕੇ ਉਹ ਅੱਜ ਲਾਓ ਇੱਥੇ, ਤਾਂ ਕਿ ਕਬੂਤਰ ਜਿੰਨੇ ਜ਼ਿਆਦੇ ਆ ਓਨੇ ਆਉਣ। ਠੀਕ ਆ, ਤਾਂ ਕੋਈ 2-4 ਕਬੂਤਰ ਅਸੀਂ ਫੜ ਕੇ ਤੇ ਕੋਈ ਖਜ਼ਾਨੇ ਦੇ ਵਿੱਚ ਇਜ਼ਾਫਾ ਕਰੀਏ। ਆਹੋ ਖਜ਼ਾਨੇ ਸਾਡੇ 'ਚ ਇਜ਼ਾਫਾ ਹੀ ਨਹੀਂ ਹੈਗਾ ਭਰਾਵਾ। ਮਾਸ਼ਾਅੱਲਾ ਜੀ ਮਾਲ ਨੂੰ ਪੱਠੇ ਪਈ ਜਾਂਦੇ ਆ ਤੇ ਸਕੂਨ ਨਾਲ ਖੜੋਤੀਆਂ ਖਾਧੀ ਜਾਣੀਆਂ। ਪਾਣੀ ਛੱਡਦੀ ਤਾਂ ਸਵੇਰੇ ਸਵੇਰੇ ਯਾਰ। ਅਸਲ 'ਚ ਨਾ ਆਹ ਕੰਮ ਬੜਾ ਵਾਰੇ ਦਾ ਵਾ ਕਿ ਪਰਫੈਕਟਲੀ ਆਪਾਂ ਨਾ ਇੱਕ ਵਾਰੀ ਇਹਦੇ ਵਿੱਚ ਫੋੜਾ ਛੋੜਾ ਲਾ ਦੀਦਾ। ਤੇ ਆਹ ਜਗ੍ਹਾ ਆਪਣੇ ਕੋਲ ਪਾਣੀ ਵਾਸਤੇ ਜਿਹੜੀ ਬਣੀ ਹੈ ਨਾ, ਇਹ ਬਹੁਤ ਵਾਰੇ ਦਾ ਕੰਮ ਆ। ਆਪਣੇ ਦੋਸਤ ਆ ਜੀ ਚੌਰੀ ਨਬੀਲ ਜੱਟ ਨੇ, ਤੇ ਉਹਨਾਂ ਦੇ ਕੋਲੋਂ ਉਹ ਮੈਨੂੰ ਰੋਜ਼ ਕਹਿ ਦਿੰਦੇ ਆ ਜਾਂ ਦੂਜੇ ਤੀਜੇ ਦਿਨ ਬਾਈ ਵੀ ਘੋੜਾ ਲੈ ਜਾਓ। ਉਹਨਾਂ ਦੇ ਕੋਲੇ ਘੋੜਾ ਨੁੱਕਰਾ ਵਾ, ਮੈਂ ਤੁਹਾਨੂੰ ਦਿਖਾਇਆ ਸੀ ਸਟਾਰਟ ਫਾਰਮ ਅਨੰਜਾ ਵਾਲਾ। ਤੇ ਉਹ ਕਹਿੰਦੇ ਸੀ ਵੀ ਯਾਰ ਘੋੜਾ ਲੈ ਜਾਓ ਤੇ ਬੰਨ ਲਓ ਡੇਰੇ ਜਾ ਕੇ, ਤਾਂ ਕਿ ਅੰਬਰ ਵਗੈਰਾ ਮੇਟ ਕਰਾਉਣੀ ਆ, ਤੁਸੀਂ ਦਿਨ ਕਰੀਬ ਨੇ। ਮੈਂ ਕਿਹਾ ਬਿਲਕੁਲ ਜੀ। ਹੁਣ ਆਪਣੇ ਕੋਲੇ ਥਾਂ ਹੈ ਨਹੀਂ ਬੰਨਣ ਵਾਸਤੇ। ਮੈਂ ਇੱਕ ਦਿਨ ਸੋਚਿਆ, ਮੈਂ ਕਿਹਾ ਵੀ ਇਸ ਜਗ੍ਹਾ ਤੇ ਬੰਨ ਦਈਏ ਘੋੜਾ ਲਿਆ ਕੇ, ਤੇ ਇੱਥੇ ਮੈਂ ਕਿਹਾ ਰੇਤੂ ਰਾਤ ਸੁੱਟ ਕੇ ਨਾ ਸਾਰਾ ਇੱਦਾਂ ਦਾ ਨਿਜ਼ਾਮ ਜਿਹਾ ਕਰਕੇ, ਉੱਤੇ ਪੱਖਾ ਵੀ ਲਾਉਣਾ ਪੈਣਾ, ਉੱਤੇ ਪੱਖਾ ਲਾ ਦਿੰਦੇ ਆ ਤੇ ਘੋੜਾ ਲਿਆ ਕੇ ਇੱਥੇ ਬੰਨ ਲੈਂਦੇ ਆ। ਕਿਉਂਕਿ ਅੰਬਰ ਦੇ ਨਾਲ ਤੈਨੂੰ ਬੰਨ ਨਹੀਂ ਸਕਦੇ, ਤੁਹਾਨੂੰ ਪਤਾ ਬਦਤਮੀਜ਼ੀਆਂ ਕਰਦਾ ਹੁੰਦਾ ਵਾ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਅਥਰਾ ਵਾ, ਖਰਾਬਾ ਖਰੂਬਾ ਕਰੇਗਾ। ਤੇ ਉੱਥੇ ਵੀ ਉਹ ਇੱਕ ਜਗ੍ਹਾ ਮਤਲਬ ਘੋੜੀਆਂ ਤੇ 2-3 ਹੋ ਸਕਦੀਆਂ ਅੰਦਰ, 2, ਲੇਕਿਨ ਘੋੜਾ ਨਾ ਘੋੜੀ ਨਹੀਂ ਹੋ ਸਕਦੀ। ਫਿਰ ਉਸ ਤੋਂ ਬਾਅਦ ਮੱਖੀ ਦਾ ਸੀਜ਼ਨ ਹੈ ਯਾਰ, ਮੱਖੀ ਆਲਾ ਦੁਆਲਾ ਬਹੁਤ ਜ਼ਿਆਦੀ ਆ ਤੇ ਬਾਹਰ ਵੀ ਨਹੀਂ ਬੰਨ ਸਕਦੇ। ਸੋ ਜ਼ਿਆਦਤੀ ਆ। ਉੱਥੇ ਖੜਾ ਵਿਚਾਰਾ ਪੱਖੇ ਥੱਲੇ
ਬੜੇ ਸੋਹਣੇ ਥਾਂ ਦੇ ਉੱਤੇ ਇੱਥੇ ਲਿਆ ਕੇ ਰੋਲਣ ਵਾਲੀ ਗੱਲ ਆ। ਹੁਣ ਤੁਸੀਂ ਮੈਨੂੰ ਦੱਸੋ ਵੀ ਆਹ ਆਪਣੇ ਕੋਲ ਵਧੀਆ ਆਪਸ਼ਨ ਆ। ਅਗਰ ਘੋੜਾ ਆਪਾਂ ਲੈ ਆਈਏ ਤੇ ਇੱਥੇ ਇਸ ਜਗ੍ਹਾ ਤੇ ਬੰਨ ਕੇ ਥੱਲੇ ਰੇਤੂ ਰੂਤੂ ਸਿੱਟ ਕੇ ਭਾਲ ਸਿੱਟ ਕੇ ਮਤਲਬ ਤੇ ਕੱਸੂ ਉੱਤੇ ਪੱਖਾ ਲਾ ਦਈਏ ਖੜਾ ਰਹੇਗਾ ਸੋਹਣਾ, ਪਿੱਛੇ ਪਿਛਾੜੀਆਂ ਬੰਦਾ ਲਾ ਖੜਾ ਕਰ ਦਿੰਦਾ ਵਾ। ਲੇਕਿਨ ਇਹ ਆ ਵੀ ਉਹ 4-5-10 ਦਿਨ ਬੰਦਾ ਉਹਨੂੰ ਲਿਆ ਕੇ ਬੰਨਦਾ ਵਾ, ਨਾਲੇ ਫੇਰਦਾ ਤੁਰਦਾ ਵਾ, ਨਾਲੇ ਆਪਣੇ ਆ ਵੀ ਐਂਬਰ ਵਾਸਤੇ ਮੇਟ ਵਾਸਤੇ ਕੰਮ ਆ ਜਾਏਗਾ। ਕਿਉਂ ਵੀ ਆਮਰੀ? ਹਾਂਜੀ ਹਾਂਜੀ ਏਦਾਂ ਹੀ ਠੀਕ ਆ। ਸਹੀ ਆ ਨਿਜ਼ਾਮ ਨਾ। ਹਾਂਜੀ ਮਾਸ਼ਾਅੱਲਾ। ਉਹ ਮੈਨੂੰ ਕਹਿੰਦੇ ਯਾਰ ਵੀ ਦੂਜੇ ਚੌਥੇ ਦਿਨ ਹੀ ਭਾਜੀ ਦਾ ਹੋ ਜਾਂਦਾ, ਲੈ ਜਾ ਯਾਰ ਘੋੜਾ। ਮੈਂ ਕਿਹਾ ਯਾਰ ਭਾਜੀ ਵੀ ਲਿਜਾਨਾ ਵਾ। ਫਿਰ ਮੈਂ ਸੋਚਦਾ ਉਹਨੂੰ ਬੰਨਣਾ ਕਿੱਥੇ, ਥਾਂ ਹੈ ਨਹੀਂ ਗਾ ਉਸ ਹਿਸਾਬ ਨਾਲ। ਘੋੜਾ ਵੈਸੇ ਵੀ ਹੈ ਬੰਨ ਲਵਾਂਗੇ ਲੈ ਯਾਰ, ਘੋੜਾ ਸਾਂਭਣਾ ਬੜਾ ਔਖਾ ਭਾ। ਆਪਾਂ ਕਦੇ ਰੱਖਿਆ ਨਹੀਂ ਨਾ ਘੋੜਾ ਹਲੇ ਤੱਕ, ਤਾਂ ਨਹੀਂ ਆਪਾਂ ਨੂੰ ਇਸ ਚੀਜ਼ ਦਾ ਜ਼ਿਆਦਾ ਆਈਡੀਆ ਵੀ ਰੌਲਾ ਵਾ। ਨਹੀਂ ਰੱਖ ਲਵਾਂਗੇ ਤੂੰ ਲਿਆ। ਚਲੋ ਅੱਲਾ ਖੈਰ ਕਰੇ। ਚੱਲ ਯਾਰ ਮੈਂ ਤੈਨੂੰ ਮਗਰਾ ਚ ਕਹਾਂ ਭਾਰਾ ਪਾ ਲਿਆ ਤੂੰ। ਬਿਸਮਿਲ੍ਲਾ। ਜਦੋਂ ਸ਼ਾਮ ਸਵੇਰ ਉੱਤੇ ਚੜੇ ਨਾ ਫਿੱਟ ਹੋ ਜਾਊਗਾ। ਆਪਾਂ ਜਿਵੇਂ ਐਂਬਰ ਤੇ ਬਹੁਤ ਚੜਦੇ ਆ। ਆ ਸਕੂਨ ਨਾਲ ਖੜੋਤਾ ਕਰੂਗਾ। ਆ ਜਾ ਆ ਜਾ ਆ ਜਾ, ਭੱਜਿਆ ਭੱਜਿਆ। ਟੂਲ ਚੱਲ ਗਿਆ ਤੇ ਉੱਥੇ ਖੜੋ ਗਿਆ ਜਾ ਕੇ। ਇਹ ਹੁਣ ਨਹਾਉਣਾ ਚਾਹ ਰਿਹਾ ਵਾ। ਡਾਲਰ ਸਾਹਿਬ ਗਰਮੀ ਹੋਈ ਹੈ ਨਾ, ਫਿਰ ਧੁੱਪ ਜਿੱਦਾਂ ਜਿੱਦਾਂ ਚੜ੍ਹਦੀ ਜਾਂਦੀ ਹੈ ਤੇ ਇਹਦੀ ਬੱਸ ਹੋਣ ਲੱਗ ਪੈਂਦੀ ਹੈ। ਖੋਲ ਕੇ ਨੂੰ ਖੋਲ ਯਾਰ, ਖੋਲਾ ਖੋਲਾ ਮੇਰਾ ਪੁੱਤ ਖੋਲਾ। ਲੋ ਜੀ ਬੱਚਿਆਂ ਨੂੰ ਨਾ ਰੋਟੀ ਨਾ ਪਾ ਦਿੱਤੀ ਸੀ। ਮੈਂ ਕਿਹਾ ਵੀ ਰੋਟੀ ਪਾ ਦੇ ਤੇ ਪਾ ਕੇ ਤੇ ਮੁੜ ਕੇ ਪਹਿਲਾਂ ਪਾਣੀ ਲਾ ਦੇ। ਪਾਣੀ ਹੈਗਾ ਵਾ, ਪਾਣੀ ਜੱਟੂ ਪੁੱਤੋਂ ਇਹਨੂੰ ਬਾਹਰ ਕੱਢ ਲਾ ਮੇਰੀ ਜਾਨ, ਬਾਹਰ ਕੱਢ ਇਹਨੂੰ, ਬਾਹਰ ਕੱਢ ਬਾਹਰ ਕੱਢ ਇਹਨੂੰ, ਸਾਫ਼ ਕਰ। ਹਾਂ ਰੁਕ ਜਾ ਬਸ, ਹੁਣ ਪਾਰ ਪਾਣੀ ਗੁੱਡ ਹੋ ਗਿਆ। ਇਹਨੂੰ ਰੱਖ ਦੇ ਹੁਣ ਅੰਦਰ ਰੱਖ। ਠੀਕ ਹੈ, ਇਹਨੂੰ ਅੰਦਰ ਰੱਖ। ਉਹ ਦੂਜਾ ਮੇਰਾ ਪੁੱਤ ਕੱਢ ਲਾ ਬਾਹਰ, ਇਹ ਖਰਾਬ ਆ ਪਾਣੀ, ਮੱਛਰ ਬਣੂਗਾ। ਬਸ ਠੀਕ ਹੈ, ਪਰੇ ਡੋਲ ਦੇ ਬਸ। ਓਏ ਆ ਕੀ ਕੀਤਾ ਈ? ਉਹ ਖਰਾਬ ਗੰਦਾ ਬੱਚਾ। ਚੱਲ ਠੀਕ ਹੈ, ਪਾਣੀ ਥੋੜਾ ਪਾ ਦੇ ਹੋਰ, ਬਸ ਠੀਕ ਹੈ, ਫਿਰਦੇ ਰਹਿਣ ਦੇ। ਓਕੇ ਕਰ, ਸਹੀ ਲਾ ਦੇ। ਐਂਬਰ ਰਾਣੀ ਨੇ ਵੀ ਨਾ ਹੁਣ ਪੀਣਾ ਵਾ ਪਾਣੀ। ਹੈ ਐਂਬਰ ਪੁੱਤ, ਪਾਣੀ ਪੀਣਾ? ਪਾਣੀ ਪੀਣਾ ਹੁਣ ਇਹਨੇ, ਤੇ ਇਹ ਹੁਣ ਤਾਂ ਫਿਰਦੀ ਆ। ਪਰ ਨਾ ਇਹਨੂੰ ਮੈਂ ਕਿਹਾ ਵੀ ਇੱਕ ਵਾਰੀ ਉਹ ਮੱਝ ਨਵਾ ਲਵੇ, ਤੁਸੀਂ ਪੈਪ ਖਿੱਚ ਕੇ ਨਾ ਇੱਥੇ ਲਿਆ ਕੇ ਤੇ ਪਿਆਉਂਦੇ ਆ ਨੇ। ਨਵਾਏ ਅੱਬੂ ਜੀ? ਕਿਹੜੇ ਵੱਡੇ? ਉਹ ਦੂਜੇ ਨਿੱਕੇ? ਉਹ ਨਹੀਂ ਨਵਾਏ, ਕੱਟਾ ਨਵਾਇਆ ਵਾ। ਅੱਛਾ ਆ ਬੱਥਾਂ ਦੇ ਨਹੀਂ ਨਵਾਏ। ਨਵਾਉਣੇ ਆ ਜੱਟੂ ਤੇ ਥੋੜੀ ਦੇਰ ਬਾਅਦ ਚ ਨਵਾਉਣੇ ਆ। ਸ਼ਾਮ ਨੂੰ ਕਹਿੰਦਾ ਨਵਾਉਣੇ ਅੱਬੂ। ਹਾਂ ਐਂਬਰ ਨੂੰ ਪਾਣੀ ਪਿਉਨੇ ਆ ਬਈ। ਲੋ ਜੀ ਇਹ ਛੱਡਦੀ ਨਹੀਂ ਕੁੜਕ, ਤੇ ਇਹਦੇ ਨਾ ਦਿਵਾਲੇ ਸੀ ਜਾ ਜਾ ਕੇ ਬਹਿੰਦੀ ਬਾਰ-ਬਾਰ। ਚੱਲ ਛੱਡ ਦੇ ਹੁਣ, ਛੱਡ ਦੇ ਚੱਲ। ਲੋ ਜੀ ਆਪਣੇ ਕੋਲ 2 ਦਰਖਤ ਆ, ਨਿੰਮ ਤੇ ਟਾਹਲੀ। ਇਹਨਾਂ ਨੂੰ ਪਾਣੀ ਪਹੁੰਚਣ ਦਾ ਕੋਈ ਵੀ ਇਹਨਾਂ ਹੀਲਾ ਵਸੀਲਾ ਨਹੀਂ ਸੀ ਹੁੰਦਾ ਪਿਆ। ਤੇ ਤੁਹਾਨੂੰ ਪਤਾ ਡੇਲੀ ਆਪਾਂ ਨਾ ਉਹਨਾਂ ਨੂੰ ਪਾਣੀ ਲਾ ਦਿੰਨੇ ਆ ਕਿਆਰੀਆਂ ਨੂੰ। ਜਦੋਂ ਆਪਾਂ ਗਾਵਾਂ ਨੂੰ ਮੱਝਾਂ ਨੂੰ ਪਾਣੀ ਪਿਆਈਦਾ ਨਾ, ਤੇ ਉੱਥੋਂ ਸਿੱਧਾ ਪਾਣੀ ਉਰੇ ਨੂੰ ਆ ਜਾਂਦਾ ਵਾ। ਲੇਕਿਨ ਇਹਨਾਂ ਨੂੰ ਪਾਣੀ ਪਹੁੰਚਣ ਦਾ ਵਸੀਲਾ ਕੋਈ ਨਹੀਂ ਸੀ ਬਣਦਾ ਪਿਆ। ਤੇ ਅੱਜ ਨਾ ਡੋਗਰ ਨੇ ਭਾਈ ਕੰਮ ਕਰਤਾ ਵਾ ਓਕੇ। ਕਿਉਂ ਡੋਗਰਾ? ਹਾਂਜੀ ਹਾਂਜੀ। ਆ ਹੁਣ ਪਾਣੀ ਆ ਗਿਆ ਆ ਤੱਕ, ਇੱਥੋਂ ਹੁਣ ਉਤਰੇਗਾ ਡਾਇਰੈਕਟ ਥੱਲੇ ਤੇ ਉਹ ਜਾ ਕੇ ਪੈ ਜਾਏਗਾ। ਪਹਿਲਾਂ ਅਸੀਂ ਸੋਚਿਆ ਸੀ ਵੀ ਇਧਰੋਂ ਮੱਕੀ ਵਾਲੇ ਪਾਸਿਓਂ ਨਾ ਇਧਰੋਂ ਮਾਰ ਲਈਏ ਖੇਲੀ, ਵੀ ਜਦੋਂ ਇੱਧਰ ਪਾਣੀ ਲੱਗਿਆ ਕਰੂਗਾ ਨਾ ਮੱਕੀ ਨੂੰ, ਉਦੋਂ ਇੱਧਰ ਲੱਗ ਜਾ ਕਰੂ। ਲੇਕਿਨ ਆਹ ਜ਼ਿਆਦਾ ਕੰਮ ਬਾਰੇ ਆ, ਕਿਉਂਕਿ ਉੱਥੇ ਪੈਪ ਰੱਖ ਦਿੰਦੇ ਆਪਾਂ ਤੇ ਪੈਪ ਰੱਖ ਕੇ ਸਿੱਧਾ ਪਾਣੀ ਕਿਆਰੀਆਂ 'ਚ ਤੁਰਿਆ ਆਉਂਦਾ। ਆਹ ਕੰਮ ਬਾਰੇ ਦਾ ਹੋ ਗਿਆ। ਡੋਗਰਾ ਇਸ ਹਿਸਾਬ ਨਾਲ ਕਰੀ ਵੀ ਇਹਨਾਂ ਪਾਣੀ ਡਾਇਰੈਕਟਲੀ ਤੁਰਿਆ ਜਾਵੇ, ਉਹ ਪਰੇ ਨੂੰ ਨਾ ਜਾਵੇ। ਪਰੇ ਨੂੰ ਪਾਣੀ ਬਹੁਤ ਟੁੱਟਦਾ ਵਾ ਹਨਾ। ਨਹੀਂ ਜਾਂਦਾ। ਹਾਂ ਆ ਡੂੰਗੀ ਨਹੀਂ ਕੀਤੀ ਥੋੜੀ ਜੀ, ਆ ਸਾਹਮਣੇ ਖਾਲੀ ਆ ਜਿਹੜੀ ਸਾਡੀ ਨਵੀਂ ਬਣਾਈ ਆ। ਇਹ ਥੱਲੋਂ ਪੱਕੀ ਜਗ੍ਹਾ ਹੈ। ਅੱਛਾ ਹਾਂ ਠੀਕ ਹੈ, ਤੁਰਿਆ ਜਾਣਾ ਪਾਣੀ ਆਪੇ ਕੇ, ਕਿਹੜਾ ਬਹੁਤ ਪੈ ਜਾਣਾ, ਤੂੰ ਵੇਖ ਸਹੀ ਮਿੰਟ ਨਹੀਂ ਲੱਗਣਾ। 5 ਮਿੰਟਾਂ 'ਚ ਬਿਆ। ਆਹੋ ਲੋ ਜੀ ਬਾਕੀ ਹੈ ਆ ਵਿੱਚ ਕਦੋਂ ਕੋਈ ਆਉਂਦਾ ਜਾਂਦਾ ਛਾਂ ਤੇ ਬਹਿ ਗਿਆ ਕਰੂ। ਆਹੋ ਯਾਰ ਵੈਸੇ ਵੀ ਇੱਥੇ ਆਪਾਂ ਡੇਰਾ ਡੂਰਾ ਬਣਾ ਲੈਣਾ ਨਾ ਬਾਅਦ 'ਚ, ਤਾਂ ਅੱਲਾ ਖੈਰ ਕਰੇਗਾ। ਆਪਾਂ ਕੋਲ ਦਰਖਤ ਹੋਣੇ ਚਾਹੀਦੇ ਆ। ਆਹ 2 ਦਰਖਤ ਹੈਗੇ ਆ, ਚਲੋ ਇਹਨਾਂ ਨੂੰ ਬਚਾ ਲਈਏ ਵਧੀਆ ਤਰੀਕੇ ਨਾਲ। ਤੇ ਆਹ ਮਾਸ਼ਾਅੱਲਾ ਬਾਕੀ ਦਾ ਫਿੱਟਾ ਨਿਜ਼ਾਮ। ਮੈਂ ਨਹਾ ਕੇ ਆਇਆ ਟੂਲ ਦੇ ਉੱਤੇ। ਅਸਲ ਦੇ ਵਿੱਚ ਬੁਖਾਰ ਹੈਗਾ ਗਰਮੀ ਦਾ, ਤੇ ਮੈਂ ਕਿਹਾ ਵੀ ਟੂਲ ਦੇ ਵਿੱਚ ਨਾ ਝੱਟ ਦੀ ਝੱਟ 2-4 ਮਿੰਟ ਬਹਿ ਕੇ 5 ਮਿੰਟ ਸਿਰ ਥੱਲੇ ਕਰਕੇ ਵਾਹਵਾ ਸਿਰ 'ਚ ਪਾਣੀ ਪਾ ਲਈਏ। ਪਾਣੀ ਪੂਣੀ ਪਾ ਕੇ ਆਏ ਸਿਰ 'ਚੋਂ ਥੋੜਾ ਜਿਹਾ ਹੋ ਜੂ ਬਿਹਤਰ। 2-3 ਵਾਰੀ ਫਿਰ ਕੀਤਾ ਨਾ ਤੇ ਗਰਮੀ ਦੇ ਵਿੱਚ ਫਿੱਟ ਹੋ ਜੂ ਕੰਮ। ਘਾਹ ਯਾਰ ਇਹ ਸੁੱਕਾ ਵਿੱਚ ਅਬੂ। ਅੱਛਾ ਠੀਕ ਹੈ ਜੀ, ਚੁੱਕ ਦਿੰਦਾ। ਠੀਕ ਹੈ ਚੁੱਕ ਲੈਣਾ। ਹੋ ਗਿਆ ਸ਼ੁਕਰ ਆ, ਚਲੋ ਆ ਵਧੀਆ ਹੋ ਜੂ ਕੰਮ। ਲੋ ਜੀ ਅਸੀਂ ਆਏ ਆ ਚਾਹ ਲੈ ਕੇ। ਇੱਧਰ ਪੈਂਦੀਆਂ ਪਈਆਂ ਵਾ ਭਰੀਆਂ, ਰਾਤ ਇੱਥੇ ਠੰਡੀ ਹੋ ਜਾਣੀ। ਉਹਨਾਂ ਕਿਹਾ ਪੀ ਲਓ ਯਾਰ ਸਪੀਡ ਨਾਲ।
ਡਾਲਰ ਦਾ ਦੁੱਧ ਆ ਗਿਆ ਤੇ ਇਹਦੇ ਵਿੱਚ ਪਾਈ ਆ ਜੀ ਅੰਗੂਰਾਂ ਦੀ ਖੰਡ। ਅੱਜ ਮੈਂ ਤੇ ਨਾ ਮੈਂ ਕਿਹਾ ਰੱਖ ਦੇ ਮੈਂ ਕਿਹਾ ਅੱਜ ਅੰਗੂਰਾਂ ਦੀ ਖੰਡ ਪਾ ਦਈਏ। ਬਿਸਮਿਲ੍ਲਾ। ਆ ਜਾ ਭੱਜਿਆ ਥੋੜੀ ਜਿਹੀ ਕੱਚੀ ਲੱਸੀ ਕੀਤੀ ਹੈ ਹੁਣ ਐਂਡ ਤੋਂ ਹਿਲਾਉਂਗਾ। ਐਂਡ ਤੇ ਮੈਂ ਸਿੱਟੀ ਸੀ। ਚੱਲ ਵੇ ਥੱਲੇ ਹੀ ਆ। ਥੋੜਾ ਜਿਹਾ ਪਾਣੀ ਪਾ ਲੈ ਹੈ ਨਾ, ਥੋੜਾ ਪਾਣੀ ਪਾ ਕੇ ਤੇ ਵਿੱਚ ਪਾ ਦੇ। ਲੋ ਜੀ ਇੱਧਰ ਚੱਲ ਗਿਆ ਪਾਣੀ ਵੀ। ਅੱਜ ਮੈਂ ਕਿਹਾ ਵੀ ਇਹ ਵੀ ਨਾਲ ਦੀ ਨਾਲ ਹੀ ਕਰਦੀ ਬਸ। ਬਹੁਤਾ ਨਾ ਪਾ ਦੀ ਪਾਣੀ, ਹਿਲਾ ਕੇ ਪਾ ਦੇ ਬਸ। ਠੀਕ ਆ ਉਹਦੇ ਵਿੱਚ। ਲੋ ਜੀ ਆ ਤੇ ਭਰ ਗਿਆ ਵਾ, ਉਹ ਵੀ ਭਰ ਗਈਆਂ ਨਿੰਮਾਂ ਤੇ ਇੱਧਰ ਵੀ ਛੱਡ ਦਿੱਤਾ ਪਾਣੀ। ਆ ਹੁਣ ਪੈਪ ਲਾਇਆ ਵਾ। ਆਹ ਕੰਮ ਕੀਤਾ ਜਗਾੜ। ਪੈਪ ਇੱਥੋਂ ਤੱਕ ਤੁਹਾਨੂੰ ਪਤਾ ਵੀ ਨਹੀਂ ਆਉਂਦਾ ਤੇ ਅੱਗੇ ਨਾਲ ਲਾਤੀ ਆ। ਇਹ ਤਕਰੀਬਨ ਆਮਰੀ ਇੱਥੋਂ ਤੱਕ ਤੇ ਆ ਹੀ ਜਾਊਗਾ। ਅੱਧ ਪਚਾਦਾ ਤੇ ਹੋ ਜੂ ਹੈ ਨਾ। ਇੱਥੋਂ ਤਾਂ ਹੀ ਆ ਗਿਆ ਪਾਣੀ, ਇੱਥੋਂ ਤੱਕ ਆ ਗਿਆ ਵਾ। ਚਲੋ ਕੋਈ ਰੌਲਾ ਨਹੀਂ। ਇਹ ਆ ਵੀ ਮੁੜ ਕੇ ਇੱਧਰੋਂ ਪੱਟ ਕੇ ਨਾ ਤੇ ਇੱਧਰੋਂ ਲੈ ਆਵਾਂਗੇ ਪੈਪ, ਇੱਧਰ ਲਾ ਲਾਂਗੇ ਤੇ ਫਿਰ ਉਹ ਉੱਥੇ ਸੈਂਟਰ 'ਚ ਰੱਖ ਦਾਂਗੇ। ਉਹ ਵੀ ਹੋ ਜਾਊਗਾ। ਹੁਣ ਜਿੱਦਾਂ ਇਹਨੂੰ ਪਾਣੀ ਲੱਗਦਾ ਗਿਆ ਨਾ, ਹਾਂ ਇੱਥੋਂ ਤੱਕ ਆ ਗਿਆ। ਨਹੀਂ ਹੁਣ ਜਿੱਦਾਂ ਇਹਨੂੰ ਪਾਣੀ ਲੱਗਦਾ ਗਿਆ ਨਾ ਸੋਹਣਾ ਹੋ ਜਾਣਾ ਇਨਸ਼ਾਅੱਲਾ, ਬੜਾ ਵਧੀਆ ਹੋ ਜਾਣਾ। ਤੇ 15 ਦਿਨਾਂ ਨੂੰ ਫਿਰ ਆਪਾਂ 10 ਦਿਨਾਂ ਨੂੰ ਫਿਰ ਫੇਰ ਦੇਣੀ ਮਸ਼ੀਨ। ਹਾਂ ਛੋਟਾ ਵੱਢਣਾ ਨਾ, ਕੱਟਣਾ ਸੌਖਾ ਵੀ ਆ। ਕਾਰਪੇਟ ਵੀ ਬਣ ਜਾਂਦਾ ਵਧੀਆ, ਮਤਲਬ ਐ ਫਿੱਟ ਹੋ ਜਾਂਦਾ ਕੰਮ ਇਹ। ਉਹ ਵੇ ਹੁਣ ਉਹ ਵੱਡਾ ਘਾਹ ਸੀ ਨਾ ਤੇ ਉੱਥੋਂ ਵੇ ਕਿਦਾਂ ਲੱਗਣ ਦਿਆ। ਉਹੀ ਬਹੁਤ ਬੁਰਾ ਲੱਗਦਾ। ਲੇਕਿਨ ਉੱਥੇ ਹੁਣ ਦੁਬਾਰਾ ਫੋਟ ਆਉਣ ਲੱਗ ਗਈ ਆ। ਦੁਬਾਰਾ ਉਹਨੇ ਫੁੱਟਣਾ ਸ਼ੁਰੂ ਕਰ ਦੇਣਾ ਹੁਣ, ਅੱਲਾ ਖੈਰ ਕਰੇਗਾ। ਤੇ ਡਾਲਰ ਸਾਹਿਬ ਦੁੱਧ ਪੀ ਲੈਣ ਇੱਕ ਵਾਰੀ ਤੇ ਇਹਨੇ ਨਾ ਇੱਥੇ ਯਾਰ ਕਿਤੇ ਛਾਵੇਂ ਬਹਿ ਹੀ ਮੇਰਾ ਠੰਡੇ ਥਾਂ ਤੇ। ਫੇਰ ਆ ਗੱਲ ਇਹ ਨਹੀਂ ਦਿੰਦਾ, ਇਹ ਬਹਿੰਦਾ ਨਹੀਂਗਾ, ਫਿਰਦਾ ਬਹੁਤ ਰਹਿੰਦਾ। ਆਲਾ ਦੁਆਲਾ ਬਹੁਤ ਫਿਰਦਾ ਇਹ। ਇਹਦੇ ਨਹਾਤੀ ਜਾਂਦੇ ਬੁਖਾਰ ਹੋ ਗਿਆ ਸੀ ਤੇ ਗਰਮੀ ਬਹੁਤ ਜ਼ਿਆਦਾ ਆਈ ਵੀ ਪਈ ਆ। ਗਰਮੀ ਇੰਨੀ ਜ਼ਿਆਦਾ ਪੈ ਗਈ ਹੈ ਕਿ ਛੱਡ ਗੱਲ ਦਿਓ। ਫਲੂ ਹੋ ਗਿਆ ਤੇ ਸੂ ਲੱਗੀ ਹੋਈ ਆ ਰਾਤ ਦੀ। ਤੇ ਸਵੇਰੇ ਨਹਾਤਾ 2 ਵਾਰੀ ਟੂਲ ਦੇ ਉੱਤੇ। ਮੈਂ ਕਿਹਾ ਵੀ ਯਾਰ ਥੋੜਾ ਜਿਹਾ ਆਸਰਾ ਹੋਊਗਾ। ਘਰ ਵਾਲੇ ਕਹਿੰਦੇ ਆ ਵੀ ਪਾਣੀ ਦੇ ਥੱਲੇ ਰਹੋ, ਸਿਰ ਨਾ ਪਾਣੀ ਦੇ ਥੱਲੇ ਹੀ ਰੱਖੋ ਤਾਂ ਕਿ ਥੋੜਾ ਜਿਹਾ ਸਕੂਨ ਹੋਵੇ। ਪਾਣੀ ਜਿੰਨਾ ਸਿਰ 'ਚ ਪਊਗਾ ਉਨਾ ਹੀ ਮੈਨੂੰ ਲੱਗਦਾ ਸਕੂਨ ਹੋਊਗਾ। ਗਰਮੀ ਦਾ ਪਹਿਲਾ ਬੁਖਾਰ ਲਾ ਲਓ ਵੀ ਇਹ ਨਾ ਕੰਮ ਵੱਧ ਨਾ ਜਾਵੇ। ਇਸ ਲਈ ਮੈਂ ਨਾ ਸਵੇਰ ਦਾ 2 ਵਾਰੀ ਕੱਚੀ ਲੱਸੀ ਪੀ ਲਈ ਆ। ਕਦੇ ਕੁਛ ਕਰਨਾ ਕਦੇ ਨਾ ਕੁਛ ਕਰਨਾ। ਅਸਲ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਜਿਮ ਸ਼ੁਰੂ ਹੋਈ ਆ। ਹੁਣ ਆਂਡੇ ਉਂਡੇ ਖਾਣੇ ਪੈਂਦੇ ਆ ਮਾੜੇ ਚੰਗੇ ਤੇ ਉਹ ਪਤਾ ਨਹੀਂ ਮੈਨੂੰ ਪਤਾ ਨਹੀਂ ਲੱਗਾ। ਗਰਮੀ ਹੋ ਗਈ ਆ। ਗਰਮੀ ਦੀ ਵਜ੍ਹਾ ਤੋਂ ਹੁਣ ਕੱਚੀ ਲੱਸੀ ਹੋ ਗਈ ਆ। ਕੁਛ ਇਸ ਤਰ੍ਹਾਂ ਦਾ ਠੰਡਾ ਮਿੱਠਾ ਜਿਹਾ ਫਿਰ ਨਹਾਉਣਾ ਸਿਰ 'ਚ ਪਾਣੀ, ਇਹ ਬਹੁਤ ਜ਼ਰੂਰੀ ਆ ਭਾਈ। ਬਚ ਕੇ ਯਕੀਨ ਮੰਨੋ ਗਰਮੀ ਦਾ ਜਿਹੜਾ ਨਾ ਤਾਪ ਜ਼ਿਆਦਾ ਹੀ ਆ। ਤੇ ਆਹ ਚੈੱਕ ਕਰ ਇੱਧਰ ਆ ਕਰ। ਇਹਦਾ ਸਵੈਗ ਵੱਖਰਾ ਹੀ ਆ। ਉਹ ਨਹਾਉਣ ਆਇਆ ਸਪੈਸ਼ਲੀ। ਇੱਥੇ ਆ ਕੇ ਪਾਇਪ ਚੱਲਦਾ ਵੇਖਿਆ ਤੇ ਖੜੋ ਗਿਆ। ਖੜੋ ਜਾ ਹੁਣ, ਤੈਨੂੰ ਨਾ ਕਦੇ ਤਾਪ ਚੜ ਜਾਓ, ਤੈਨੂੰ ਨਵਾ ਦਵਾ। ਖੜੋਤਾ ਰਹਿ ਕਿੱਥੇ ਚੱਲਾਂ? ਲੈ ਖਿੱਚਿਆ ਉਧਰੋਂ ਖਿੱਚਦਾ ਲੈ ਵੀ ਬਰਾਣੀਆਂ। ਤਾਜ਼ਾ ਪਾਣੀ ਪੀ ਮੇਰਾ ਪੁੱਤ। ਜਿੰਨੀ ਗਰਮੀ ਹੈ ਨਾ ਯਕੀਨ ਮੰਨੋ ਜਾਨਵਰਾਂ ਨੂੰ ਦਿਹਾੜੀ ਦੇ ਵਿੱਚ 7 ਵਾਰੀ ਵੀ ਪਾਣੀ ਪਿਆਈਏ ਨਾ ਉਹ ਵੀ ਥੋੜਾ ਵਾ। ਹਾਲਾਂਕਿ ਹਲੇ ਗਰਮੀ ਏਡੀ ਲੱਗਦੀ ਨਹੀਂਗੀ ਪਰ ਗਰਮੀ ਅਸਲ 'ਚ ਹੈ ਬੜੀ ਆ। ਅੰਗੂਰਾਂ ਦੀ ਖੰਡ ਪਾਉਣੀ ਚਾਹੀਦੀ ਹੈ। ਅੰਗੂਰਾਂ ਦੀ ਖੰਡ ਲੈ ਕੇ ਨਾ ਲੈ ਆ ਭੱਜ ਕੇ ਫੜ ਲਿਆ। ਪਤਾ ਨਹੀਂ ਹੋਣੀ ਹੈ ਮੈਂ ਦੱਸਦਾ ਕਿੱਥੇ ਪਈ ਆ। ਲੋ ਜੀ ਜੱਟੂ ਤੇਰੀ ਮੰਨ ਲਈ ਆਪਾਂ। ਇਹ ਲਿਆ ਕੇ ਰੱਖਣੇ ਪੈਣੇ ਵਾਵਾ ਸਾਰੇ। ਨਹੀਂ ਵਾਵਾ ਸਾਰੇ ਪਏ ਆ। ਵਾਵਾ ਮੈਂ ਲੈ ਕੇ ਆਇਆ ਵਾਵਾ ਸਾਰੇ। ਹੋਰ ਮੈਂ ਸਵੇਰੇ ਡਾਲਰ ਨੂੰ ਦੁੱਧ ਦੇ ਵਿੱਚ ਪਾਇਆ। ਗਲੂਕੋਜ਼ ਜਿੰਨਾ ਜ਼ਿਆਦਾ ਪਾਵਾਂਗੇ ਉਨਾ ਹੀ ਕੰਮ ਬਾਰੇ ਦਾ। ਉਹ ਵੇ ਹੁਣ ਤਲਖੀ ਲੱਗੀ ਵੀ ਪਾਣੀ ਪਿਆ ਦੇ ਕਿਹੜੇ ਵੇਲੇ ਹੋਵੇ। ਬਿਸਮਿਲ੍ਲਾ। ਲੈ ਬੇਟਾ ਆ ਜਾ ਪੀਤੀ ਜਾਂਦੀ ਹੁਣ ਨਹੀਂ ਪੀ ਲੂਗੀ ਹੈ ਨਾ। ਪੀ ਜਾਣਾ ਵਾ ਚੰਗਾ। 2 ਵਾਰੀ ਦਿਹਾੜੀ 'ਚ ਇੱਕ ਪੈਕਟ ਪਿਆਇਆ ਜਾਵੇ ਇਹਨੂੰ। ਹਾਂ ਡੇਲੀ ਵੀ ਇੱਕ ਪਿਆ ਜਾਵੇ ਤਾਂ ਮਸਲਾ ਨਹੀਂ ਹੈਗਾ। ਸਕੂਨ ਨਾਲ ਸਹੀ ਰਹੂਗੀ। ਮੈਂ ਹੁਣ ਅੱਜ ਸੋਚਿਆ ਇੱਕ ਕੰਮ ਗੱਲ। ਆਪਣੇ ਕੋਲ ਨਾਲਾਂ ਪਈਆਂ ਨਾ ਉਹ ਜਿਹੜੀਆਂ ਉਹ ਨਾਲ ਜਿਹੜੀ ਪਈ ਆ ਉਹ ਘਰ ਪਈ ਆ। ਇੱਕ ਲਾ ਦਈਏ ਇੱਥੋਂ ਖੜੀ ਕਰਕੇ ਤੇ ਇੱਕ ਨਾਲ ਲਾਉਣੀ ਆ ਏਦਾਂ ਜਿਵੇਂ ਨੇ ਡੰਡੇ ਲੱਗੇ ਹੁੰਦੇ। ਏਦਾਂ ਡੰਡਾ ਲਾ ਕੇ ਨਾ ਇੱਥੇ ਉੱਤੇ ਪੱਖਾ ਲਾ ਦੇਵੇ ਬੰਦਾ। ਰਾਤ ਨੂੰ ਸਕੂਨ ਨਾਲ ਬਾਹਰ ਖੜੀ ਰਹੇ। ਇਹਨਾਂ ਨੂੰ ਦੁਪਹਿਰੇ ਭਰਿਆ ਸੀ ਜਦੋਂ ਘਾਹ ਨੂੰ ਪਾਣੀ ਲਾਇਆ ਤੇ ਫਿਰ ਹੁਣ ਦੁਬਾਰਾ ਚਾਹੀਦਾ ਵਾ ਪਾਣੀ। ਜਿੰਨੀ ਵਾਰੀ ਮਰਜ਼ੀ ਪਿਆ ਲਓ। ਆਪਾਂ ਨਾ ਦੌਰੇ ਸ਼ੋਰੇ ਭਰ ਦੀ ਦੀਆਂ ਕੁਝੀਆਂ ਭਰ ਦਿੱਤੀਆਂ ਵਾ। ਇਹ ਆ ਵੀ ਬੱਥਾਂ ਆਉਂਦੀਆਂ ਜਾਂਦੀਆਂ। ਬੱਥਾਂ ਨੇ ਜ਼ਿਆਦਾ ਕੰਮ ਚੱਕਿਆ ਹੋਇਆ ਵਾ। ਬਾਕੀ ਤੇ ਘੱਟ ਵੱਧ ਹੀ ਇੱਥੋਂ ਪੀਂਦੇ ਆ। ਗਰਮ ਹੋ ਗਿਆ ਸੀ ਪਾਣੀ ਆ ਜਿਹੜਾ ਆ ਚੱਕ ਕੇ ਤੇ ਉਹ ਉੱਥੇ ਨੇੜੇ ਰੱਖ ਦਈਏ ਉਹਨਾਂ ਦੇ। ਲੋ ਜੀ ਇਹਨੂੰ ਧੋਸਾ ਥੋੜਾ ਜਿਹਾ ਪਾਣੀ ਮਾਰ ਸਾਫ਼ ਕਰਦੇ। ਹਾਂ ਬਸ ਕੱਢਦੇ ਪਾਣੀ ਕੱਢ ਦੇ ਰੱਖ ਦੇ। ਹਾਂ ਬਸ ਠੀਕ ਹੈ। ਥੋੜਾ ਜਿਹਾ ਪਾਣੀ ਇਹਨਾਂ ਨੂੰ ਪਾ ਕੇ ਤੇ ਬੱਤਖਾਂ ਦੇ ਬੱਚਿਆਂ ਨੂੰ ਰੱਖ ਇਹ ਰੱਖ ਕੇ ਇੱਥੇ ਬਾਹਰ ਤੇ ਬੱਕਰੇ ਦੇ ਬੱਚੇ ਇੱਥੇ ਚੜ੍ਹ ਛੱਡ। ਛੱਡ ਲਾ। ਹਲੇ
ਹਲੇ ਥੋੜਾ ਜਿਹਾ ਨਾ ਠੰਡਾ ਹੋ ਲੈਂਦੇ ਫਿਰ ਛੱਡਦੇ ਆ, ਠੀਕ ਆ। ਹਾਂ ਉਹ ਵੀ ਡੋਲ ਦੇ, ਇੱਥੇ ਰੱਖ ਦੇ ਹਾਂ ਛਾਵੇਂ। ਆ ਵੀ ਡੋਲ ਦੇ ਮੇਰਾ ਸਾਹਮਣੇ ਜਿਹੜਾ ਪਿਆ ਵਾ, ਡੋਲ ਦੇ ਤੇ ਨੇੜੇ ਲਿਆ, ਮੇਰੇ ਨੇੜੇ ਲਿਆ, ਨੇੜੇ। ਅੱਜ ਰਾਤ ਨੂੰ ਨਾ ਮਤਲਬ ਸ਼ਾਮੀ ਜਾ ਇਹਨੂੰ ਪੁੱਤ ਕਰ ਬੰਦ, ਬਸ ਸ਼ਾਮੀ ਨਾ ਇੱਥੇ ਰੇਤੋਂ ਸਿੱਟ ਦੇਣੀਆਂ, ਠੀਕ ਆ। ਇੱਥੇ ਹਾਂ ਰੇਤੋਂ ਸਿੱਟ ਕੇ ਤਾਂ ਕਿ ਡਾਲਰ ਵਗੈਰਾ ਆਈ ਵੀ ਇੱਥੇ ਤੇ ਉੱਤੋਂ ਪਾਣੀ ਸਿੱਟ ਦੇਣਾ। ਚੱਲ ਕੱਢ ਲਾ। ਲਓ ਜੀ ਇਹਨਾਂ ਨੂੰ ਪਾਣੀ ਪਾਇਆ ਹੁਣ ਤੇ ਮौज ਕਰਦੇ ਫਿਰਦੇ ਆ। ਤੇ ਉਹ ਖਰਗੋਸ਼ ਨਾ ਇਹਦੇ ਖੁੱਡੇ ਦੇ ਥੱਲੇ ਸੀ ਬੈਠੇ, ਮੈਂ ਉੱਥੇ ਪਾਣੀ ਸਿੱਟ ਦਿੱਤਾ ਥੋੜਾ ਥੋੜਾ। ਧਿਆਨ ਨਾਲ ਬੇਟਾ, ਧਿਆਨ ਨਾਲ। ਵਾਹ ਵੀ ਵਾਹ। ਓਏ ਉਹ ਫੜਾ ਬਾਂਦਰਾ, ਇਹ ਕਿੱਧਰ ਲਈ ਫਿਰਦਾ ਵਾ ਯਾਰ? ਬੰਦੇ ਵਾਲੀ ਗੱਲ ਕਰ, ਇੱਥੇ ਨਹੀਂ ਨਹਾਉਣੇ। ਫੜ ਇਹਨਾਂ ਨੂੰ ਫੌਰਨ, ਫੜ ਲਾ ਮੇਰਾ ਪੁੱਤ, ਫੜ ਇਹਨਾਂ ਨੂੰ। ਉਹਨੂੰ ਵੀ ਫੜ, ਆਵੇ ਉਹਨੂੰ ਵੀ ਮਾਂ ਵਿਚਾਰੀ ਕਿਦਾਂ ਤੜਫਦੀ ਫਿਰਦੀ ਆ। ਚੱਲ ਛੱਡ ਦੇ ਨਾਲ, ਬੱਤਖ ਛੱਡ ਦੇ। ਆ ਲੈ ਆ ਪਾਣੀ ਨਾ, ਪਰ ਇਹਦੇ ਵਿੱਚ ਚੂਨਾ ਨਹੀਂ ਸਿੱਟਿਆ ਤੇ ਪਾਣੀ ਟਾਈਮੋ ਟਾਈਮ ਹੀ ਕਾਲਾ ਹੋਣ ਲੱਗ ਗਿਆ ਵਾ। ਤੇ ਹਲੇ ਤੇ ਚਲੋ ਨਹੀਂ, ਸਵੇਰੇ ਇਹਨੂੰ ਕੱਢਾਂਗੇ ਪਾਣੀ ਨੂੰ ਤੇ ਸਾਫ਼ ਸੁਥਰਾ ਨਾਲ ਦੁਬਾਰਾ ਭਰਾਂਗੇ। ਪਾਣੀ ਵੈਸੇ ਤਾਂ ਠੀਕ ਆ, ਲੇਕਿਨ ਥੋੜਾ ਨਾ ਜਿਵੇਂ ਜਾਲਾ ਲੱਗਾ ਹੁੰਦਾ ਉੱਦਾਂ ਵਾ ਪਾਣੀ। ਵੈਸੇ ਮੈਂ ਥੋੜਾ ਵਿੱਚ ਪਾਈ ਜਾਂਦਾ ਵਾ, ਕੋਈ 10 ਮਿੰਟ ਵਿੱਚ ਮੋਟਰ ਚੱਲ ਜਾਵੇ, ਕਿਉਂਕਿ ਯਾਰ ਨਾ ਥੋੜਾ ਜਿਹਾ ਠੰਡਾ ਹੋ ਜਾਊਗਾ। ਬਾਕੀ ਤਾਂ ਠੀਕ ਆ ਹਨਾ। ਤੇ ਬਾਕੀ ਨਾਲ ਦੀ ਨਾਲ ਇੱਥੇ ਥੋੜਾ ਪਾਣੀ ਛਿੜਕਾ ਦਿੰਦੇ ਤਾਂ ਕਿ ਥੋੜਾ ਜਿਹਾ ਨਾ ਗਿੱਲਾ ਜਿਹਾ ਰਵੇ। ਹਾਂ ਛਾਂ ਇੱਥੇ ਵੈਸੇ ਚਾਹੀਦੀ ਆ। ਹੁਣ ਦਰਖਤ ਪਿੱਛੇ ਲਾਉਣੇ ਪੈਣੇ ਆਪਾਂ ਨੂੰ, ਫੇਰ ਹੀ ਗੱਲ ਬਣਨੀ ਹੈ, ਤੇ ਸਰਨਾ ਨਹੀਂ ਗਾ। ਚਲੋ ਉਹ ਵੇਖ ਲਾਂਗੇ। ਤੇ ਐਂਬਰ ਨੂੰ ਹੁਣ ਪਾੜੀ ਦੇ ਐਂਬਰ ਨੇ ਪੀ ਲਿਆ, ਹੁਣ ਤਾਂ ਨਹੀਂ ਇਹਨਾਂ ਨੂੰ ਪਾਣੀ ਹੋਰ ਚਾਹੀਦਾ। ਮੇਰਾ ਬੜਾ ਜੀ ਕੀਤਾ ਇਹਨੂੰ ਨਵਾਉਣ ਦਾ, ਲੇਕਿਨ ਆ ਅੱਛਾ ਪਿਆਈ ਦਾ ਵੀ ਮਾਸ਼ਾਅੱਲਾ ਖੁੱਲਾ ਵਾ। ਤੇ ਬਸ ਇਹ ਆ ਵੀ ਮੇਰਾ ਬੜਾ ਜੀ ਕਰਦਾ ਸੀ ਇਹਨੂੰ ਅੱਜ ਨਵਾਉਣ ਨੂੰ, ਠੀਕ ਹੈ। ਲੇਕਿਨ ਤਬੀਅਤ ਆਪਦੀ ਨਹੀਂ ਸੀ ਸਹੀ। ਮੈਂ ਕਿਹਾ ਵੀ ਯਾਰ ਗਰਮੀ ਬੜੀ ਜ਼ਿਆਦਾ ਸੀ, ਨਹੀਂ ਨਵਾਉਣਾ ਬਣਦਾ ਸੀ ਇਹਨੂੰ, ਨਵਾ ਦਿੰਦੇ ਨਾ ਤੇ ਕੋਈ ਨਹੀਂ ਮਸਲਾ ਸੀ। ਲੇਕਿਨ ਮੈਂ ਕਿਹਾ ਚੱਲ ਯਾਰ ਵੀ ਸਵੇ 1-2 ਦਿਨ ਤੱਕ ਸੈਮ ਹੀ ਆ ਲਵੇ ਤੇ ਫਿਰ ਨਵਾਉਂਦੇ ਆ ਇਹਨੂੰ। ਆ ਹੁਣ ਇੱਥੇ ਥੋੜਾ ਚੱਕਰ ਕਰਤਾ, ਵੇਖੀ ਰਾਜੀ ਹੁੰਦੇ। ਲਓ ਜੀ ਡਾਕਟਰ ਸਾਹਿਬ ਆ ਗਏ ਆ ਤੇ ਕਹਿੰਦੇ ਵੀ ਬੱਤਖਾ ਜਿਹੜਾ ਵਾ ਨਾ ਬਿਮਾਰ ਆ। ਮੈਨੂੰ ਲੱਗਦਾ ਡਾਕਟਰ ਕੋਈ ਬਿਮਾਰੀ ਆ ਗਈ ਆ, ਇਸ ਤਰ੍ਹਾਂ ਹੀ ਆ। ਬਿਮਾਰੀ ਆਉਂਦੀ ਰਹਿੰਦੀ ਹੈ ਇਹਨਾਂ ਦਿਨਾਂ। ਹੈ ਕਿੱਥੇ ਆ? ਫੜੋ ਉਹ ਖੁੱਡੇ ਤਾੜੇ। ਅੱਛਾ ਮੇਰੀ ਗੱਲ ਸੁਣੋ ਸਰ, ਦੋਨਾਂ ਨੂੰ ਲਾ ਦਿਓ ਤਾਂ ਕਿ ਜੇ ਦੂਜੇ ਨੂੰ ਔਰ ਹੋਵੇ ਵੀ ਤਾਂ ਉਹ ਪਹਿਲਾਂ ਹੀ ਕਵਰ ਹੋ ਜਾਣ। ਮਾੜੇ ਮੋਟੇ ਜਰਮਸ ਤਾਂ ਹੋਣੇ ਹੀ ਆ ਨਾ, ਜਰਾਸੀਮ ਵਗੈਰਾ। ਹਾਂ ਫੈਲਦੇ ਆ, ਉਹ ਪਹਿਲੀ ਬੱਤਖ ਤੋਂ ਫੈਲ ਗਿਆ। ਆਈ ਥਿੰਕ ਇਹਨਾਂ ਦੋਵਾਂ ਨੂੰ ਲਾ ਦਈਏ। ਤੇ ਬਾਕੀ ਚੋਰ ਸਾਹਿਬ ਤਾੜਤੇ ਸਾਰੇ? ਅੱਛਾ ਠੀਕ ਆ। ਦੂਜਾ ਵੀ ਬਾਹਰ ਕੱਢੀ ਬਾਅਦ ਚ, ਠੀਕ ਹੈ। ਲਓ ਜੀ ਇਹ ਵੀ ਬਿਮਾਰ ਹੋ ਗਿਆ ਵਾ, ਪਤਾ ਨਹੀਂ ਕਿਹੜੀ ਬਿਮਾਰੀ ਆ ਗਈ ਇਹਨਾਂ ਸਾਰਿਆਂ ਨੂੰ, ਜਿਹੜਾ ਇੱਕ ਵਾਰੀ ਕੰਮ ਹੀ ਸ਼ੁਰੂ ਹੋ ਗਿਆ ਯਾਰ। ਜੇ ਥਰਮਾਮੀਟਰ ਪਤਾ ਲੱਗੇ ਬੁਖਾਰ ਹੈਗਾ ਕਿ ਨਹੀਂ। ਬੁਖਾਰ ਨਹੀਂ ਹੈ ਇਹਨਾਂ ਨੂੰ, ਇਹਨੂੰ ਡਿਜ਼ੀਜ਼ ਹੈ। ਇਹਦੇ ਮੂੰਹ ਚ ਪਾਣੀ ਆ ਰਿਹਾ ਹੋਣਾ, ਮੈਨੂੰ ਫੀਲ ਹੋ ਰਿਹਾ, ਕਿਉਂਕਿ ਬੱਤਖ ਨੂੰ ਵੀ ਇਹੀ ਪ੍ਰੋਬਲਮ ਸੀ। ਇਸ ਤਰ੍ਹਾਂ ਹੀ ਆ, ਬਾਅਦ ਚ ਮੂੰਹ ਖੋਲ ਅੱਡ ਕੇ ਸਾਹ ਲੈਂਦੇ ਆ। ਉਹੀ ਆਈਬੀ ਦਾ ਮਸਲਾ, ਇਨਫੈਕਸ਼ੀਅਸ ਬ੍ਰੌਂਕਾਈਟਿਸ ਵਾਇਰਸ ਦਾ ਮਸਲਾ ਹੁੰਦਾ ਵਾ, ਠੀਕ ਆ। ਇੱਕ ਦੇ ਵਿੱਚੋਂ ਅਗਲਿਆਂ ਚ ਵੀ ਆ ਸਕਦੀ ਹੈ ਨਾ, ਜਾਂਦੀ ਆ। ਠੀਕ ਆ। ਇਹਨੂੰ ਜ਼ਰੂਰੀ ਇਹਨੂੰ ਹੀ ਆ ਕਿ ਬਾਕੀ ਸਾਰਿਆਂ ਨੂੰ ਵੀ ਹੋਏਗੀ? ਮਤਲਬ ਮੁਰਗੀਆਂ ਨੂੰ ਵੀ? ਨਹੀਂ ਇਹ ਮੁਰਗੀਆਂ ਚ ਵੀ ਆਂਦੀ ਆ। ਆਂਦੀ ਹੈ, ਫਿਰ ਇਹਨਾਂ ਨੂੰ ਵੱਖਰੇ ਰੱਖੀਏ। ਇਹ ਸੇਮ ਕੈਟਾਗਰੀ ਆ, ਠੀਕ ਆ। ਸਾਰੀ ਬਰਡ ਫੈਮਿਲੀ ਆ, ਠੀਕ ਆ। ਤੇ ਸਾਰਿਆਂ ਨੂੰ ਆਂਦੀ ਆ ਵਾਰੀ। ਉਸ ਤੋਂ ਬਾਅਦ ਭਾਈਜਾਨ ਵਾਇਰਸ ਦਾ ਕੋਈ ਇਲਾਜ ਨਹੀਂ ਹੁੰਦਾ, ਜਿੱਦਾਂ ਕਰੋਨਾ ਵਾਇਰਸ ਦਾ ਵੀ ਕੋਈ ਇਲਾਜ ਨਹੀਂ ਸੀ। ਕੀ ਤਰੀਕਾਕਾਰ ਸੀ ਕਿ ਬੁਖਾਰ ਜਾਨਵਰ ਇਨਸਾਨ ਨੂੰ ਨਹੀਂ ਹੋਵੇ, ਬੁਖਾਰ ਟੁੱਟਦਾ ਰਵੇ, ਠੀਕ ਆ। ਖੁਰਾਕ ਖਾਂਦਾ ਰਵੇ। ਇਹਨਾਂ ਦਾ ਵੀ ਇਹੀ ਆ ਕਿ ਬੁਖਾਰ ਵਗੈਰਾ ਜਾਂ ਕੋਈ ਢਿੱਲਾ ਨਾ ਹੋਵੇ, ਖੁਰਾਕ ਆਪਣੀ ਕਰਦਾ ਰਵੇ। ਇਹ ਖੁਰਾਕ ਨਹੀਂ ਫਿਰ ਖਾ ਰਿਹਾ, ਅੱਜ ਦਾ ਪੋਟਾ ਖਾਲੀ ਆ। ਖਾ ਲੇਗਾ ਜਿਹਨੂੰ ਢਿੱਲਾ ਹੁੰਦਾ। ਇਹ ਵੀ ਮੂੰਹ ਪੱਟ ਕੇ ਲੈ ਰਿਹਾ ਸਾਹ ਵੇ, ਹਨਾ। ਹਲੇ ਹਲਕਾ ਵਾ, ਲੇਕਿਨ ਬਾਅਦ ਦੇ ਵਿੱਚ ਜਦੋਂ ਥੋੜਾ ਜਿਹਾ ਐਂਡ ਤੇ ਜਾਂਦਾ ਨਾ ਕੰਮ, ਉਦੋਂ ਜ਼ਿਆਦਾ ਹੋ ਜਾਂਦਾ ਵਾ। ਹਕੀਕਤ ਤੇ ਸੌਂ ਹੀ ਜਾਂਦੇ ਆ। ਹਾਂ ਹਕੀਕਤ। ਡਾਕਟਰ ਸਿਰਪ ਤੇ ਪੈਰਾਡੋਲ ਹੈਗਾ ਆਪਣੇ ਕੋਲ, ਬਰੂਫਨ ਪਿਆ ਵਾ। ਤਾਕਤ ਵਾਲਾ ਸਿਰਪ ਦਿਓ ਹੁਣ ਇਹਨੂੰ। ਤਾਕਤ ਵਾਲਾ ਦਈਏ? ਤਾਕਤ ਵਾਲਾ ਕਿਹੜਾ ਹੁੰਦਾ ਡਾਕਟਰ, ਉਹ ਵੀ ਤੁਹਾਨੂੰ ਦੱਸ ਦੇ। B12 ਤੇ ਹੈਗਾ ਵਾ, ਆ ਇੰਪੋਰਟਡ ਆਬੂ। ਚਲੋ B12 ਵੀ ਪਈ ਨਾਲ ਹੀ ਲਾ ਤਾਕਤ ਦਿਓ। ਵਾਲਾ ਨਾ ਜਿਹੜਾ ਅੰਕਲ ਕਹਿ ਰਿਹਾ। ਠੀਕ ਆ, ਉਹ ਵੀ ਲਗਾ ਦਿਓ ਫਿਰ ਇਹਨੂੰ। ਮੈਂ ਤੇ ਮੁਰਗੀਆਂ ਨੂੰ ਕਤਰਾਂ ਦੀ 12 ਲਾ ਦਿੰਦਾ ਸੀ ਇੱਕ ਨਹੀਂ ਠੀਕ ਹੈ, ਹੋ ਜਾਏਗਾ ਇਨਸ਼ਾਅੱਲਾ। ਇਨਫੈਕਸ਼ਨ ਆ ਗਈ ਸਾਰਿਆਂ ਦੇ ਵਿੱਚ ਯਾਰ, ਅੱਲਾ ਖੈਰ ਕਰੇ, ਦੁਆ ਕਰਿਓ ਸਾਰੇ ਜਣੇ ਕਿ ਸੈੱਟ ਹੋ ਜਾਵੇ। ਓਏ ਡਾਕਟਰ
ਸਰ ਸਵੇਰੇ ਹਾਂਜੀ ਇਨਸ਼ਾਅੱਲਾ ਤੁਸੀਂ ਘੋੜੀ ਦੀਆਂ ਲਗਾਮਾਂ ਨਾ ਫੜੋ, ਤੁਸੀਂ ਸਵੇਰੇ ਆਪਾਂ ਤੜਕੇ ਨਾ ਮੈਨੂੰ ਵੀ ਇਨਸ਼ਾਅੱਲਾ ਹੋ ਲੈਂਦੇ ਠੀਕ, ਦਵਾਈ ਮੈਂ ਵੀ ਲੈ ਕੇ ਆ ਗਿਆ ਅੱਛਾ ਤੇ ਸਵੇਰੇ ਇਨਸ਼ਾਅੱਲਾ ਇਸ ਡਾਕਟਰ ਕੋਲ ਲਿਆਂਦੀ ਦਵਾਈ ਬਸ਼ਰਤੇ ਜ਼ਿੰਦਗੀ ਮੈਂ ਕੋ ਨਹੀਂ ਲੈਂਦੀ, ਇਹ ਡੰਗਾ ਡਾਕਟਰ ਆ। ਮੈਂ ਕਿਹਾ ਸ਼ਾਇਦ ਤੈਨੂੰ ਵੀ ਟੀਕਾ ਲੱਗੇ ਤੇ ਫਿਰ ਟੀਕਾ ਹੀ ਲੱਗਾ ਰਹੇ। ਨਹੀਂ ਨਹੀਂ ਸਵੇਰ ਇਨਸ਼ਾਅੱਲਾ ਆਪਾਂ ਖੁੱਡੇ ਸਾਫ਼ ਕਰਨੇ ਹਰ ਹਾਲ ਚ ਸਾਰੇ, ਠੀਕ ਹੈ। ਚੂਨਾ ਪਾਉਣਾ ਵਾ, ਚੂਨਾ ਲੈ ਕੇ ਆਉਨੇ ਆ ਤੇ ਨਾਲੇ ਆਪਾਂ ਖੁੱਡੇ ਸਾਫ਼ ਕਰਦੇ ਸਵੇਰ ਇਨਸ਼ਾਅੱਲਾ। ਸਾਹ ਵੀ ਉਹ ਲੈ ਰਿਹਾ ਵਾ। ਹਾਂ ਡਾਕਟਰ ਨੂੰ ਨਾ ਡਾਕਟਰ ਤੋਂ ਉਤਰਿਆ ਪਿਆ ਜਨਾਬ, ਵੇ ਡਾਕਟਰ ਤੋਂ ਉਤਰਿਆ ਪਿਆ। ਓਏ ਟੀਕਾ ਲਵਾ ਲੈ ਇਹਨੂੰ, ਡਾਕਟਰ ਨਾਲ ਮਸ਼ਕਰੀਆਂ ਕਰੀ ਜਾਂਦਾ ਵਾ। ਇਹ ਉਹ ਤਾਂ ਨਹੀਂ ਫੜ ਲਿਆਂਦਾ, ਚੇਂਜ ਕਰਕੇ ਲਿਆਂਦਾ ਹੁਣ ਦੂਸਰਾ। ਮੈਂ ਕਿਹਾ ਇਹਨੂੰ ਵੀ ਯਾਰ ਇੰਜੈਕਸ਼ਨ ਲਾ ਦਈਏ, ਉਹਦੇ ਕਰਕੇ ਇਹਨੂੰ ਵਾਇਰਸ ਨਾ ਆ ਜਾਵੇ। ਪਹਿਲਾਂ ਹੀ ਯਾਰ ਮਤਲਬ ਇਹ ਸਟਾਰਟ ਸਹੀ ਹੈ ਨਾ ਕੰਮ, ਇਹ ਇਹਤਿਆਤੀ ਤਦਾਬੀਰ, ਅਹਤਿਆਤੀ ਤਦਬੀਰ ਯਾਰ। ਇਹਦੀ ਧੌਣ ਵੀ ਪਿੱਛੇ ਨੂੰ ਕਰਿਓ, ਇਹਦੇ ਚੁੰਝ ਮਾਰਨੀ ਆ, ਹਾਂ ਪੈਰ ਛੱਡ ਦੋ। ਇਹ ਤਾਂ ਬੇਹੋਸ਼ ਹੋ ਗਿਆ ਵੇ ਉਹ ਬੇਹੋਸ਼ ਨਹੀਂ ਉਹ ਭਾਈ ਹੋਇਆ, ਕਿ ਸੁਸਤ ਹੋ ਗਿਆ। ਉਹ ਵੈਸੇ ਹੀ ਆ। ਤੂੰ ਨਵੇਂ ਕੰਮ ਦੇ ਉੱਤੇ ਲੱਗ ਗਿਆ ਵਾ। ਡਾਕਟਰ ਸਿੰਘ ਵੀ ਆਪਾਂ ਲਾਉਣੇ ਆ ਯਾਰ ਉਹਦੇ ਬੱਚੀਆਂ ਦੇ, ਉਹ ਕਿਦਾਂ ਦਾ ਟਾਈਮ ਦੇ ਰਿਹਾ ਵਾ ਹੈਂ। ਸਿੰਘ ਯਾਰ ਸਾੜਨੇ ਆ, ਡਾਕਟਰ ਕੋ ਟਿਊਬ ਨਹੀਂ ਹੈਗੀ, ਕਹਿੰਦਾ ਮੰਗਵਾਈ ਉਹ ਖਤਮ ਹੋ ਗਈ ਸੀ। ਅਸਲ ਦੇ ਵਿੱਚ ਕੱਲ ਚਲਾ ਗਿਆ ਸੀ ਡੇਰੀ ਫਾਰਮ ਤੇ। ਨਹੀਂ ਨਹੀਂ ਖੁਸ਼ ਬੈਠੇ ਆ। ਮੈਂ ਵੀ ਡਾਕਟਰ ਆਪਦਾ ਆ ਗਿਆ। ਮੈਂ ਇੱਕ ਹਿਸਾਬ ਲਾਇਆ ਵਾ, ਜਦੋਂ ਦਾ ਡਾਕਟਰ ਆਇਆ ਨਾ ਪਤਾ ਨਹੀਂ ਆ, ਮੇਰੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਡਾਕਟਰ ਆ ਗਿਆ, ਟੀਕਾ ਟੂਕਾ ਹੁਣ ਲੱਗਦਾ ਰਹਿਣਾ ਵਾ ਹੈਂ। ਇਹ ਹੁਣ ਜੋ ਨਾ ਨਹੀਂ ਯਾਰ, ਇਹਨਾਂ ਨੂੰ ਪਤਾ ਲੱਗ ਗਿਆ ਹੁਣ ਬਿਮਾਰ ਹੋ ਗਈ, ਹੁਣ ਕੋਈ ਨਹੀਂ ਸਾਡੀ ਖੈਰ ਖਵਾ ਹੈਗੇ ਹੁਣ। ਕਰਦਾ ਚਾਚੂ ਵੀ ਜਾਂਦਾ ਮੈਂ ਉਹ 40 ਚ ਇੱਕ ਬੰਦੇ ਕੋਲ ਗਿਆ ਸੀ, ਉਹਦੇ ਹੈ। ਲੋ ਜੀ ਮੈਂ ਵੀ ਆਪਦੀ ਦਵਾਈ ਲੈ ਕੇ ਆ ਗਿਆ ਵਾ। ਬੁਖਾਰ ਨਾਲ ਨਾ ਹੌਲੀ ਹੌਲੀ ਕੰਮ ਵਧੀ ਜਾਂਦਾ ਸੀ। ਮੈਂ ਕਿਹਾ ਯਾਰ ਵੀ ਛੇ ਦਵਾਈ ਜਾ ਕੇ ਲਿਆਈਏ, ਦਵਾਈ ਲੈਣ ਤੇ ਅੱਲਾ ਖੈਰ ਕਰੇ, ਹੁਣ ਆਰਾਮ ਆਵੇ। ਪਾਣੀ ਦੇ ਕੋਲ ਹੀ ਚੱਲਦਾ, ਤੂੰ ਛੋਟਾ ਡੱਬਾ ਲੈ ਕੇ ਪਹੁੰਚ। ਸਾਰੇ ਜਾਨ ਕੁਛ ਐਵੇਂ ਮੰਗਾਈ ਜਾਂਦਾ ਵਾ। ਆਇਆ ਬਿਰਿਆਨੀ ਦਾ ਡੱਬਾ ਛੋਟਾ ਲਿਆਈ, ਵੱਡਾ ਨਾ ਲਿਆਈ, ਵੱਡੇ ਤੇਰੇ ਪੈਸੇ ਬਹੁਤ ਲੱਗ ਜਾਣੇ। ਅੱਛਾ ਪੈਸੇ ਵੀ ਅਗਲੇ ਦੇ ਓਕੇ। ਡੱਬੇ ਜਿਹੜਾ ਮੈਂ ਤੈਨੂੰ ਕਰਦਾ, ਪਹਿਲੇ ਆ ਜਾ, ਪਹਿਲੇ ਉਹ ਡੱਬਾ ਫੇਰ ਲੈ ਕੇ ਡੇਰੇ ਵੜੀ ਨਹੀਂ ਤਾਂ ਮੈਂ ਤੈਨੂੰ ਦੱਸੀ ਜਾਂਦਾ, ਨੰਗੀ ਨਹੀਂ ਸੁਣੀ। ਹਾਂ ਪੁੱਤ ਮੇਰਾ ਪੱਕੀ ਤਾਂ ਵੀ ਨਹੀਂ ਲੰਘਣ ਦਿੰਦਾ ਫਿਰ। ਹਾਂ ਲੈ ਕੇ ਛੇਤੀ ਛੇਤੀ ਜੋ ਲਿਆਣਾ ਉਹ ਲੈ ਕੇ ਤੇ ਛੇਤੀ ਆ ਜਾਓ ਡੇਰੇ। ਮੈਂ ਆ ਬੰਦੇ ਇੱਕ ਕੰਮ ਆਇਆ, ਇਹ ਮੇਰੇ ਵਾਸਤੇ ਨਵਾਬ ਬਣਿਆ ਪਿਆ। ਹਾਂ ਆ ਜਾ। ਮੈਨੂੰ ਬੁਖਾਰ ਆ, ਇਹਨੂੰ ਭਾਵੇਂ ਜੋ ਮਰਜ਼ੀ ਮੈਨੂੰ ਬੁਖਾਰ ਆ, ਅੱਲਾ ਦੀ ਕਸਮ ਮੈਨੂੰ। ਕੀ ਹੈ ਮੇਰੀ ਗੱਲ ਸੁਣ, ਮੈਨੂੰ ਬੁਖਾਰ ਆ ਯਾਰ। ਸ਼ਰਤਾਂ ਵਾਲੀ ਗੱਲ ਨਹੀਂ ਕੀ, ਤੂੰ ਮੈਨੂੰ ਗੱਲ ਦੱਸ। ਸਾਰੇ ਜਾਨ ਨੂੰ ਤੂੰ ਫੋਨ ਕਰਤੇ ਵੀ ਕਿਸ ਕੋ ਤੂੰ ਨੂਡਲ ਮੰਗਾ ਲਿਆ, ਕਿਸੇ ਦੇ ਅੱਗੇ ਆਇਆ ਡਾਕਟਰ, ਠੀਕ ਹੈ। ਇਸ ਬੰਦੇ ਨੇ ਡਾਕਟਰ ਦੇ ਕੋਲੋਂ ਨੂਡਲ ਮੰਗਾਏ ਆ 3 ਪੈਕਟ, ਠੀਕ ਆ। ਫੋਨ ਕੀਤਾ ਵੀ ਕਿੱਥੇ ਆ, ਮੈਂ ਕਿਹਾ ਘਰੇ। ਹਾਂ ਮੈਂ ਆਉਣ ਲੱਗਾ, ਮੈਂ ਕਿਹਾ ਮੈਂ ਇੱਧਰ ਆਉਣ ਲੱਗਾ ਸੀ, ਚੱਲ ਮੈਂ ਕਿਹਾ ਨੂਡਲ ਲੈ ਆਵੀਂ। ਉਹ ਲੈ ਆ। ਹਾਂ ਹੁਣ ਕਿਸੇ ਨੂੰ ਹੋਰ ਨੂੰ ਮਠਿਆਈ ਦਾ ਗਿਆ। ਦਿੱਲੀ ਮੇਰੇ ਸ਼ਹਿਰ ਗਏ ਆ ਤੇ ਉਹ ਮੈਨੂੰ ਕਹਿੰਦੇ ਵੀ ਸ਼ਹਿਰ ਅਸੀਂ ਬੱਟ ਬਿਰਿਆਨੀ ਖਾਣ ਲੱਗੇ। ਮੈਂ ਕਿਹਾ ਮੇਰੀ ਨਾਲ ਲੈ ਕੇ ਤੇ ਬੜਿਆ ਜਣਾ ਸੀ। ਅੱਛਾ ਵੀ ਤੂੰ ਕਿਹਾ ਵੀ ਲੈ ਕੇ ਆਉਣੇ ਆ। ਲੈ ਕੇ ਆਣੇ ਆ। ਅੱਛਾ ਉਵੇਂ ਘਰ ਦੇ ਮੰਮੀ ਤੇ ਗਿਆ, ਉਹ ਮੈਂ ਲਾੜੇ ਨੂੰ ਫੋਨ ਕੀਤਾ ਜਿਹਦੀ ਹੋਈ ਆ। ਹਾਂ ਸਵੇਰੇ ਮੈਂ ਕਿਹਾ ਜਿਹੜੀ ਸ਼ੈ ਬਣੀ ਹੋਈ ਨਾ ਆਈ ਮੇਰੀ ਇੱਥੇ, ਹਾਂ। ਤੇਰੀ ਮੌਤ ਆ। ਮੈਂ ਕਿਹਾ ਛੱਡਣ ਨਹੀਂ ਕਰ। ਬਸ ਅੱਲਾ ਮਾਫੀ ਦੇਵੇ, ਜੋ ਲੱਕ ਦੀ ਸ਼ੈ ਆ ਕੋਈ ਲੈ ਰਹਿਣ ਨਾ ਦਵੀਂ, ਧਿਆਨ ਰੱਖਦੇ ਭਾਜੀ, ਇਹ ਵਾਜੂ ਕਿਤੇ ਹੋ ਗਿਆ ਵੀ ਮੈਂ ਇਸ ਬੰਦੇ ਨੂੰ WhatsApp ਤੇ ਮੈਸੇਜ ਕੀਤੇ ਆ ਕੀਤੇ ਵੀ ਮੈਨੂੰ ਨਾ ਮੇਰੀਆਂ ਤਸਵੀਰਾਂ ਘੱਲ ਦੇ। ਯਾਰ ਆਈਫੋਨ ਵਾਲੇ ਕੋਲ ਤਸਵੀਰਾਂ ਲੈਣੀਆਂ ਔਖੀਆਂ ਵਾ। ਮੈਂ ਉਸ ਤੋਂ ਨਾ ਇਹ ਸੋਚਦਾ, ਮੈਂ ਕਿਹਾ ਵੀ ਮੇਰੇ ਮਾੜੇ ਮੁਕੱਦਰ ਮੈਂ ਆਈਫੋਨ ਵੇਚਦਾ। ਤੈਨੂੰ ਕਿਹਨੇ ਕਿਹਾ ਸੀ? ਹੁਣ ਭਾਵਾਂ ਸਵੇਰੇ ਮੱਝ ਵੇਚਣੀ ਪਵੇ ਲੈ ਲੈਣਾ। ਓਹੋ ਉਹ ਮੈਂ ਵੇਚ ਠੱਗ ਬੰਦੇ ਨੂੰ ਬੈਠਾ ਯਕੂਨ ਯਕੂਬ ਨੂੰ। ਪਹਿਲੀ ਤਰੀਕ ਦਾ ਬਾਅਦ ਸਹੀ 25-26 ਹੋ ਗਈ ਤੇ ਪਹਿਲੀ ਤੇ ਆਉਣੀ ਨਹੀਂ ਉਹਦੀ। ਤੇ ਉਹ ਮੈਂ ਵੀ ਉਹਦਾ ਲਿਹਾਜ਼ ਕਰ ਦੇਣਾ। ਮੈਂ ਕਹਿੰਦਾ ਚੱਲ ਦੁਆ ਸੁਣਾ, ਮੈਂ ਚਲੋ ਮਾੜੇ ਮੋਟੇ ਭੀੜੇ ਜਿਹਾ ਨਿਕਲ ਜਾਵੇ। ਮੈਂ ਉਹਨੂੰ ਕਹਿਣਾ ਦੇ ਦੇ ਜਦੋਂ ਟਕਰੂਗਾ। ਆਹ ਬਸ 2 ਦਿਨ ਲੈ ਲਾ ਤੂੰ ਦੋਵਾਂ ਦਾ। ਉਹ ਇੱਕ ਸੀਗਾ ਨਾ ਮਰੀਜ਼ ਹੋ ਗਿਆ ਬੰਦਾ ਬਿਮਾਰ, ਬਾਬਾ ਨਾਲ। ਹਾਂ ਉਹ ਡਾਕਟਰ ਕੋਲ ਲੈ ਗਏ। ਹਾਂ ਜਦੋਂ ਡਾਕਟਰ ਕੋਲ ਗਏ ਤੇ ਡਾਕਟਰ ਨੇ ਕਿਹਾ ਵੀ ਇਲਾਜ ਚੈੱਕ ਚੁੱਕ ਕੀਤਾ। ਉਹਨੇ ਕਿਹਾ ਵੀ ਇਲਾਜ ਵਾਲਾ ਇੱਕੋ ਸ਼ਾਹ ਨਾ ਹੋਣਾ। ਉਹਨੇ ਕਿਹਾ ਵੀ ਦੱਸੋ ਜਿਹੜੀ ਸ਼ਾਹ ਮਰਜ਼ੀ। ਉਹ ਪੁੱਤ ਦੇ 5 ਸਾਲ ਸੀ। ਉਹਨਾਂ ਨੇ ਕਿਹਾ ਵੀ ਅਸੀਂ ਅੱਬਾ ਬਚਾਉਣਾ, ਜੋ ਤੇਰਾ ਦਿਲ ਕਰਦਾ ਦੱਸ ਦੇ, ਤੇ ਹਾਜ਼ਰ ਕਰ ਦਿਆਂਗੇ। ਹਾਂ ਉਹਨੇ ਕਿਹਾ ਵੀ ਗਿੱਦੜ ਦਾ ਗੂੰ ਲੈ ਆਓ। ਯਾਰ ਉਹਨਾਂ ਨੇ ਕਿਹਾ ਵੀ ਮਸਲਾ ਹੀ ਕੋਈ ਨਹੀਂ, ਸਾਡੇ ਤੇ ਮਰਬੇ ਫਿਰਦੇ ਆ। ਉਹ ਆ ਕੇ ਗਿੱਦੜ ਦੇ ਮਗਰ, ਤੇ ਗਿੱਦੜ ਨੂੰ ਆਣ ਕੇ ਉਹਨੇ ਕਿਹਾ ਵੀ ਗਿੱਦੜਾ ਗੱਲ ਇਹ ਵੀ ਸਾਡਾ ਬੜਾ ਬਿਮਾਰ ਉਹਨੂੰ ਚਾਹੀਦਾ ਤੇ ਚਾਹੀਦਾ ਉਹਨੂੰ ਤੇਰਾ ਗੂੰ ਆ, ਤੇ ਮਿਹਰਬਾਨੀ ਕਰਕੇ ਦੇ ਦੇ। ਤੇ ਗਿੱਦੜ ਨੇ ਕਿਹਾ ਵੀ ਗੱਲ ਇਹ ਆ ਵੀ ਮੈਂ ਦੇਣ ਨੂੰ ਤੁਹਾਨੂੰ ਦੇ ਦਿਆਂ, ਮੈਨੂੰ ਕਾਹਦੀ ਟੈਨਸ਼ਨ ਆ। ਹਾਂ ਲੇਕਿਨ ਮੈਂ ਉਹ ਸ਼ਹਿਰ ਵਾਲੀ ਜਿਹੜੀ ਪਹਾੜੀ ਆ ਨਾ, ਉੱਥੇ ਜਾਣਾ ਹੁੰਦਾ ਕਰਨ। ਤੇ ਤੁਸੀਂ ਏਦਾਂ ਕਰੋ ਵੀ ਮੇਰੇ ਮਗਰ ਆ ਜਾਓ, ਮੈਨੂੰ ਉੱਥੇ ਲੈ ਚੱਲੋ।
ਉਹਨਾਂ ਨੇ ਚੱਕਿਆ ਸ਼ਹਿਰ ਗਿਆ, ਸ਼ਹਿਰ ਚੋਂ ਪਹਾੜੀ ਚੜਿਆ, ਪਹਾੜੀ ਤੇ ਮੁੜ ਕੇ ਉਹਨੂੰ ਜਗ੍ਹਾ ਪਸੰਦ ਨਾ ਆਵੇ, ਕਦੀ ਐ ਨੂੰ ਥੱਲੇ ਕਦੀ ਉੱਤੇ, ਉਹ ਕਹੇ ਹਜੇ ਮੇਰਾ ਟਾਈਮ ਨਹੀਂ, ਐਦਾਂ ਹੋਣਾ। ਉਹ ਹਿਸਾਬ ਅਖੀਰ ਉਹਨਾਂ ਦਾ ਬਾਬਾ ਮਰ ਗਿਆ, ਉਹਨਾਂ ਨੂੰ ਆਪਦੀ ਗੂੰ ਨਾ ਦਿੱਤਾ। ਉਹ ਹਿਸਾਬ ਤੇਰਾ ਹੈ ਕਿ ਮੈਂ ਪਰਸੋਂ ਆ ਗਿਆ, ਵਿਊ ਚੰਗਾ ਬਣ ਗਿਆ, ਮੈਂ ਕਿਹਾ 4 ਫੋਟੋਆਂ ਖਿੱਚ ਦੇ। ਇੱਕ ਯਾਰ ਜਵਾਨਿਆ ਆਇਆ ਮਹੀਨੇ ਡੇਢ ਬਾਅਦ ਉਤੋਂ ਉਹ ਹਿਸਾਬ ਯਕੀਨ ਵਾਨ ਵੀ ਇਸ ਬੰਦੇ ਨੂੰ ਤੁਸੀਂ ਦੇਖਣ ਵਾਲਿਆਂ ਨੂੰ ਮੈਂ ਦੱਸਦਾ ਵੀ ਇਹਨੇ ਅੱਜ ਚੌਥਾ ਦਿਨ ਹੋ ਗਿਆ, ਤੀਸਰਾ, ਇਹਦੇ ਬੰਦੇ ਨੇ ਮੈਨੂੰ ਫੋਟੋਆਂ ਖੜਨ ਨਹੀਂ। ਓ ਯਾਰ ਫੋਟੋਆਂ ਤੇਰੀਆਂ ਐਡਿਟ ਪਈਆਂ ਮੇਰੇ ਕੋਲੇ, ਮੈਨੂੰ ਇਹ ਸੀ ਵੀ ਤੂੰ ਆਵੇਂ ਤਾਂ ਆ ਕੇ ਲਵੇਂ। ਆਵੇਂ ਦੇ ਆ ਕੇ ਸਵੇਰ ਦਾ ਅੱਲਾ ਦੀ ਕਸਮੇ ਨਢਾ ਲਾ, ਵਲੌਗ ਵਾਲਿਆ ਗਵਾਹ ਇਸ ਗੱਲ ਦੇ ਕਿ ਵਲੌਗ ਬਣਾਇਆ ਅੱਜ, ਪਰ ਮੇਰੀ ਆਵਾਜ਼ ਇਸ ਤੋਂ ਵੱਧ ਨਹੀਂ ਨਿਕਲੀ, ਏਦਾਂ ਹੀ ਬੋਲਿਆ ਮੈਂ, ਕਿਉਂਕਿ ਮਤਲਬ ਹੈ ਨਾ ਬੜਾ ਸ਼ਰਤਾਂ ਉਹ ਗਿੱਦੜ ਵਾਲੀਆਂ ਸ਼ਰਤਾਂ ਤੇਰੀਆਂ। ਹਾਂ ਕਿੱਥੇ ਆ? ਮੈਂ ਯਾਰ ਡੇਰੀ ਆਜਾ ਪੁੱਲ ਦੇ ਗਿੱਦੜ ਖੇਡੀ। ਉਹ ਕੱਲ ਦੀ ਗੱਲ ਆ, ਪਰਸੋਂ ਦੀ ਗੱਲ ਆ। ਮੇਰੀਆਂ ਤਸਵੀਰਾਂ ਹਾਂ ਆਜਾ ਇੱਥੇ ਆਣ ਕੇ ਲੈ ਲਾ। ਦੁਪਹਿਰੇ ਫੋਨ ਕਿੱਥੇ ਆ? ਮੈਂ ਯਾਰ ਸ਼ਹਿਰ। ਛੇਤੀ ਪਹੁੰਚ ਪੁੱਲ ਤੇ। ਮੈਂ ਕਿਹਾ ਕੀ ਸਨੋਕਰ ਖੇਡਦੇ? ਮੈਂ ਕਿਹਾ ਤਸਵੀਰਾਂ ਸੈਂਡ ਕਰ ਦੇ। ਆਣ ਕੇ ਲੈ ਲਈ। ਹਾਂ ਤੇ ਆਣ ਕੇ ਲੈ ਲਈ, ਇਹ ਗੱਲ। ਰਾਤੀ ਹੁਣ ਤੂੰ ਆ ਗਿਆ ਨਾ, ਹੁਣ ਤੈਨੂੰ ਮੈਂ ਦੇ ਦੇਣੀ ਆ। ਓਏ ਯਾਰ ਉਹ ਮੈਂ ਦੱਸੀ ਜਾਂਦਾ, ਉਹਨੇ ਤਾਂ ਬੁੜਾ ਮਰ ਗਿਆ ਤੇ ਫੇਰ ਕਿੱਦਣ ਨੇ ਦਿੱਤਾ ਕੀ? ਤੂੰ ਆਇਆ ਤੇ ਫਿਰ ਹੈ ਤੇ ਮੈਂ ਹੁਣ ਆਇਆ ਤੇ ਤੂੰ ਦਿੱਤਾ। ਲੋ ਜੀ ਅੱਲਾ ਰੱਖੇ ਖੈਰ, ਸਮਾਨਾ ਸਾਹਿਬ ਵੀ ਆ ਗਏ ਤੇ ਇੱਧਰ ਫਰੈਸ਼ਰ ਵੀ ਲੱਗ ਗਈ ਆ। ਫਰੈਸ਼ਰ ਅੱਜ ਲੱਗੀ ਕਿ ਛੇਨੇ ਦੀ। ਲੋ ਜੀ ਅੱਲਾ ਕਰੇ ਖੈਰ, ਤੁਸੀਂ ਵੀ ਲਾ ਦਿਓ ਕੰਮ ਸ਼ੁਰੂ। ਆਪਾਂ ਭਾ ਬੀਜੀ ਨਹੀਂ, ਉਹ ਵੇਖ ਆਪਣੀ ਮਾਸ਼ਾਅੱਲਾ ਮੱਕੀ ਖੜੀ ਆ, ਤੇ ਆ ਮੇਰਾ ਯਾਰ ਕਣਕ ਵਾਲਾ ਖੜਾ ਅੱਲਾ ਦੀ ਸਪੁਰਦ। ਆ ਭਾਈ ਇਸ ਬੰਦੇ ਨਾਲ ਗੱਲ ਮੁੱਕੀ ਆ, ਇਹਦੀ ਮਾਸ਼ਾਅੱਲਾ ਕਣਕ ਵਾਵਾ ਵਾ, ਇਹਨਾਂ ਨੇ ਵੇਚਣੀ ਸੀ। ਮੈਂ ਕਿਹਾ ਯਾਰ ਵੀ ਕਣਕ ਸਾਨੂੰ ਕੋਈ 25-30 ਮਣ ਜਿਹੜੀ ਵੀ ਕੁਸਾਰ ਦੀ ਬਣਦੀ ਹੋਈ ਉਹ ਸਾਨੂੰ ਦਿਓ। ਹੁਣ ਮੈਂ ਅੱਬੇ ਦੇ ਦਿਵਾਲੇ ਆ ਵੀ ਯਾਰ ਛੇਤੀ ਕਰੋ, 25-30 ਮਣ ਜਿਹੜੀ ਕਣਕ ਆ ਉਹ ਤੇ ਲੈਣੀ ਆ, ਨਾਲ 25-30 ਮਣ ਕਣਕ ਦੀ ਜਿਹੜੀ ਤੂੜੀ ਆ ਉਹ ਵੀ ਦੇਣੀ। ਹਾਂ ਤੂੰ ਸਾਡੀ ਆ, ਉਹ ਜ਼ਾਹਰੀ ਗੱਲ ਆ। ਇਦਾਂ ਕਰੋ ਨਾ, ਪੱਕੀ ਨਾਲ ਦਾ ਕਿੱਲਾ ਨਾ, ਹਾਂ ਉਹ ਵੱਢਣ ਤੋਂ ਪਹੁੰਚੇ ਪਿਆ ਵਾ, ਬੰਦੇ ਵੱਢਦੇ ਪਿਆ, ਉਹ ਤੁਸੀਂ ਵਢਾ ਕੇ ਤੇ ਤੂੜੀ ਲੈ ਉਹ ਨਾਲ ਇੱਥੇ ਕੱਢ ਲਿਆ ਜਿੱਥੇ ਆ ਲੂਸਨ ਦੇ ਨਾਲ। ਆ ਵੀ ਕਰ ਲਈਏ ਜੋ ਕਰਨਾ। ਇੱਥੇ ਕੱਢ ਲਓ ਤੇ ਗਾਣੇ ਚੱਕ ਕੇ ਘਰੇ ਭੜੋਲੇ ਚ ਪਾਇਆ। ਤੁਸੀਂ ਵੀ ਰਾਜੀ, ਅਸੀਂ ਵੀ ਰਾਜੀ। ਨਹੀਂ ਇੱਧਰ ਲੱਗੀ ਹੋਈ ਆ ਨਾ ਥ੍ਰੈਸ਼ਰ, ਹੁਣ ਅੱਲਾ ਖੈਰ ਕਰੇ। ਪਤਾ ਨਹੀਂ 25 ਮਣ ਲੈਣੇ ਕਿ 30 ਮਣ ਕਿ 20 ਮਣ। 30 ਮਣ ਦਾਣੇ ਲਾਣੇ, ਉਹ 25-30 ਮਣ ਦਾਣੇ ਔਖੇ ਤੇਰੇ ਲਈ। ਹਾਂ ਕਾਦੇ ਔਖੇ? ਮੋਬਾਈਲ ਫੜਿਆ ਕਰ ਜਿੱਥੇ ਪੈਸੇ ਲੱਗ ਗਿਆ ਬਾਈ। ਏਦਾਂ ਨਹੀਂ ਹੈਗਾ ਦੇਖਦੇ ਮੈਂ ਵੀ ਜਰਾ ਚੱਲਦੀ ਪਈ ਆ ਭਾਈ। ਦੇ ਦੋ ਹੈ ਆ ਰੀੜੀ ਦੇ ਦੋ। ਰੀੜੀ ਉਹ ਮੇਰਾ ਕਾ ਸ਼ਰਮਿੰਦਾ ਹੋ ਗਿਆ ਵੀ ਮੋਬਾਈਲ ਚੱਲਦਾ, ਪਤਾ ਨਹੀਂ ਕਿਸੇ ਨੇ ਕਿੰਨੇ ਕੀ ਬੰਦੇ ਦੇਖਦੇ ਹੁਣ। ਲੈ ਲਾ ਬਈ, ਯਕੀਨ ਮੰਨ ਕਿੰਨਾ ਮਹੀਨਾ ਫਿਰਨਾ ਇਹਨੇ, ਐ ਫਿਰਾਂ ਆਲਾ ਦੁਆਲਾ। ਕਸਮ ਲੈ ਲੈ ਅੱਲਾ ਦੀ ਸੌ, ਮੈਂ ਭੱਖਰ ਗਿਆ ਤੇ ਲਈਏ ਉੱਥੇ ਛੋਲੇ ਕੱਢਦੇ ਸੀਗੇ ਬੰਦੇ, ਛੋਲਿਆਂ ਦਾ ਦੇਣ ਸੀਗੇ ਨਾ ਉੱਥੇ ਨਾ, ਓੜ ਨਹੀਂ ਹੁੰਦੇ ਝੁਕੀਆਂ ਵਾਲੇ, ਉਹ ਆਏ। ਯਕੀਨ ਮੰਨ ਸਾਡੀ ਲਾਟ, ਅਸੀਂ 32 ਗੱਟੂ ਕੱਢੇ ਲਾਟਾਂ ਦੇ ਵਿੱਚੋਂ। ਕਸਮ ਅੱਲਾ ਦੀ, ਮੈਂ ਉੱਥੇ ਬੈਠਾ ਆੜਤੀ ਦੇ ਕੋਲੇ ਸਾਸੂ ਕਰਦਾ ਪਿਆ ਸੀ, ਬੰਦਾ ਆਇਆ ਓੜ, ਉਹ ਝੁੱਗੀ ਵਾਲਾ ਓੜ। ਉਹਨੇ ਕਿਹਾ ਗੱਟੂ ਦੇ ਦੇ। ਉਹਨੇ ਕਿਹਾ ਕਿੰਨੇ ਕੀ ਹੋਣਗੇ ਚਣੇ? ਉਹਨੇ ਕਿਹਾ 12 ਬੋਰੀਆਂ। 12 ਬੋਰੀਆਂ ਯਾਨੀ ਕਿ 36 ਗੱਟੂ। ਅੱਛਾ ਮੈਂ ਲਾਟ ਦਾ ਮਾਲਕ, ਮੇਰੇ 32 ਗੱਟੂ, ਉਹ ਝਗੀਰਾ ਕੇ ਬੈਠਾ 36 ਗੱਟੂ। ਲਓ ਜੀ ਅੱਜ ਤੋਂ ਬਾਅਦ ਅਸੀਂ ਵੀ ਲਾਟਾਂ ਵਾਲੇ ਆ। ਹਾਂ ਉਹ ਮੈਂ ਕਸਮੇ ਉੱਥੇ ਮੈਂ ਇਦਾਂ ਬੜੇ ਆਰਾਮ ਨਾਲ ਬੈਠਾ ਐ ਕਰਕੇ ਨਾ ਵੀ 32 ਗੱਟੂ ਬੜੀ ਗੱਲ ਆ। ਛੋਲੇ ਬੜੇ ਮਾੜੇ। ਮੈਂ ਬੈਠਾ ਜਦੋਂ ਕਹਿੰਦਾ ਨਾ 12 ਬੋਰੀਆਂ, ਮੈਂ ਉਧਰ ਦੇਖਾਂ ਤੇ ਉਹਦੇ ਮੂੰਹ ਦੇਖਾਂ ਤੇ ਉਹਨੇ ਕਿਹਾ ਰੇਟ, ਉਹਨੇ ਕਿਹਾ ਮੈਂ ਰੇਟ ਦਊਂਗਾ ਤੈਨੂੰ ਜਨਾਬ 14700 ਰੁਪਇਆ। ਅੱਛਾ ਉਹ ਨਹੀਂ, ਉਹਨੇ ਕਿਹਾ ਉਹੀ ਗੱਲ ਕਰਨਾ 14700 12 ਬੋਰੀਆਂ ਇਹਨੂੰ ਪਹਿਲਾਂ ਵੀ ਦਿੱਤੀਆਂ। ਅੱਛਾ 12 ਪਹਿਲਾਂ ਦਿੱਤੀਆਂ। ਉਹ ਮੈਂ ਕਿਹਾ ਲਾੜ ਛੱਡੋ ਇਹਦੇ ਨਾਲ ਤੇ ਇਹਨੂੰ ਕਹਿ ਚੱਲ ਨਾਲ ਚੱਲੀਏ। ਕਹਿੰਦਾ ਉਹਨਾਂ ਨੇ ਰੇੜੀ ਬਣਾਈ ਸੀ ਨਿੱਕੀ ਨਾ, ਅੱਗੇ ਮੋਟਰਸਾਈਕਲ ਪਾਇਆ, ਹਾਂ। ਦੋ ਮਗਰ ਬੀਬੀਆਂ ਭਾਈਆਂ। ਰੇੜੀ ਤੇ ਮੈਂ ਕਿਹਾ 2-4 ਵੇਚੇ ਆ ਜਾਣੀ ਆ, ਮੋਟਰਸਾਈਕਲ ਕੋਲ ਹੈਗਾ। ਆ ਬੀਬੀਆਂ ਨੂੰ ਉਹਦਾ ਰੌਲਾ, ਉਹਨਾਂ ਨੂੰ ਦਿਹਾੜੀ ਦਿੱਤੀ ਨਾਲ ਬਾਰੀਆਂ। ਭਰਾ ਗੱਟੂ ਰੱਖਿਆ ਕਰ, ਹੁਣ ਵੀ ਤੂੰ 10 ਮਣ ਕਮਾ ਲੈਣੇ ਆ। ਓਏ ਯਾਰ ਤੁਸੀਂ ਕਹਿਣੀ ਕਿਦੋਂ ਆ? ਔਗਾ ਮੈਂ ਕਹਿਣੀ ਆ ਕੱਲ ਨਹੀਂ ਪਰਸੋਂ ਨਹੀਂ ਹੋ ਜਾਣੀ ਮੇਰੀ। ਚਲੋ ਅੱਲਾ ਖੈਰ ਕਰੇ ਯਾਰ, ਕੱਢੋ ਛੇਤੀ। ਦਾਣੇ ਦੀ ਹੁਣ ਕਾਲ ਪਈ ਆ, ਘੋੜੀ ਨੂੰ ਪਾਉਣੇ ਆ। ਹੈ ਮੁੱਗੇ ਯਾਰ, ਲੈ ਆ ਉਹ ਗੱਟੂ। ਨਹੀਂ ਹੁਣ ਇੱਕ ਵਾਰੀ ਆ ਹੋਵੇ ਨਿਜ਼ਾਮ ਸਿੱਧਾ, ਅੱਲਾ ਖੈਰ ਕਰੇ। ਪਰਸੋਂ ਤੇ ਕੱਢ ਲੈਣੀ ਆ, ਇੰਨੇ ਤੇ ਹੈਗੇ ਆ, ਉਦਾਂ ਮੁੱਕ ਗਏ ਆ ਵੀ ਅਗਲੇ ਗਾਂ। ਹਾਂ ਆ ਥ੍ਰੈਸ਼ਰ ਇੱਕ ਵਾਰੀ ਚੱਲ ਗਈ, ਹੁਣ ਅੱਲਾ ਖੈਰ ਕਰੇ। ਉਹ ਪਰਲੀ ਜੱਟੂ ਦਾ ਦਵਾੜਾ ਵੀ ਨਿਕਲ ਜਾਣਾ ਵਾ ਇਹਨਾਂ ਦੀ, ਉਹ ਪਰਲੀ ਦਵਾੜਾ। ਅੱਛਾ ਮਜ਼ੇ ਦੀ ਗੱਲ ਪਤਾ ਕੀ ਆ, ਇਹਨਾਂ ਦੀ ਲੱਗਦੀ ਆ ਸਾਲ ਦੇ 12 ਮਣ ਦਾਣੇ ਖਾਂਦੇ, ਸਿਰਫ ਔਰ ਸਿਰਫ 12 ਵੀ ਨਹੀਂ ਖਾਂਦੇ ਹੈ। 15-16 ਮਣ ਨਿਕਲ ਆਉਂਦੇ, ਉਹ ਸਕੂਨ ਚ 3-4 ਮਣ ਉਹਨਾਂ ਦੇ ਤੇ ਪੈ ਰਹਿੰਦੇ ਆ। ਅੱਛਾ ਮੈਂ ਉਹਨਾਂ ਤੋਂ ਹੈਰਾਨ ਆ ਵੀ ਤੁਹਾਡੇ ਚ 15-16 ਮਣ ਕੱਢਦੇ ਹੋ। ਹਾਂ ਉਹ ਤੇ ਕੋਈ ਪਾਣਾ ਮੋਟਾ ਖਰਚਾ ਕਰਨ, 30 ਮਣ ਨਿਕਲਣਾ। ਨਹੀਂ ਉਹਨਾਂ ਨੇ ਸਿਰਫ ਉਹਨੀ ਕਹਿਣੀ ਜਿੰਨਾ ਨੇ ਖਾਣੀ ਆ, ਖਰਚਾ ਨਹੀਂ ਕਰਨਾ। ਨਹੀਂ ਕਰਨਾ।
ਉਹ ਕਹਿੰਦਾ ਕਣਕ ਬੀਜੀ ਐਂ ਹੀ ਬੀਜੀ ਬਸ ਠੀਕ ਆ। ਵੈਸੇ ਆਪਸ ਦੀ ਗੱਲ ਆ ਸਮਾਨਿਆ ਐ ਪਰ ਇਹਨੂੰ ਵੇਖ ਐ ਵੇਖ ਇਦਾਂ ਹੈ ਨਾ ਆ ਵੇਖਦਾ ਕੈਮਰੇ ਚੋਂ ਐ ਤਾਂ ਭਰੀਆਂ ਹੀ ਆ। ਇੱਥੋਂ ਆਪਾਂ ਐ ਤੁਰ ਕੇ ਵੀ ਜਾਈਏ ਤੇ ਦਿਵਾੜੇ ਦੀਆਂ ਭਰੀਆਂ ਆਪਾਂ ਚੁੱਕ ਲਿਆਉਣੀਆਂ। ਜਿੱਦਾਂ ਇਨਫਲੂਐਂਸਰ ਨਹੀਂ ਹੁੰਦੇ, ਇਨਫਲੂਐਂਸਰ ਹੀ ਹੁੰਦੇ ਨਾ हाँ। कारा कुरा वाले, वो इतो ये हमारी गाड़ी है, ये हमने इतने के लिए आप करें ऑनलाइन, बड़ा काम है, मार्केट में जाइए, वो ये आप देख रहे हैं, ये सारी हमारी है। ਜਿੱਥੋਂ तक बांह जाती है जितने दिन वहाँ जाती है, जितने दिन आँख जाती है, और आप सब जिम्मेदारा करें। ये अच्छा रगड़ा लगाती है। बेड़ा भोवा आवता जिमीदारा करो। लेन गए परसों आलू लेन, मैं तेरा बड़ा बंदा एक टकरिया, अल्लाह दी सौ एडा दुखी ने कहा मेरी गल सुना ताहर, खुदा दी कसम आपा आदे न्याणा ਨੂੰ ਦੱਸ ਦਿੱਤਾ ਮੇਰੇ ਜੀਨੀਓ ਆਲੂ ਨਾ ਵੜਨ ਮਰਬੇ, ਜੇ ਮੈਂ ਮੇਰੇ ਮਰਿਆ ਵੀ ਵਾੜੂ ਆਲੂ ਆਪਣੇ ਮਰਬੇ ਲੱਗ ਗਏ ਨਾ, ਮੈਂ ਕਬਰ ਤੇ ਬੈਠ ਮਾਫ ਨਹੀਂ ਕਰਦਾ ਤੁਹਾਨੂੰ। ਓਏ ਹੋਏ 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 ਆਲੂ ਨੇ ਯਾਰ ਵਾਕੇ ਬਹੁਤ ਪੀ ਕੱਢੀ ਬੰਦਿਆਂ ਦੀ। ਚਲੋ ਅੱਲਾ ਖੈਰ ਕਰੇ। ਬਾਕੀ ਭਾਈ ਫੋਟੋ ਤੁਹਾਡੀਆਂ ਮਿਲ ਜਾਂਦੀਆਂ। ਦਿਓ ਮੈਨੂੰ। ਨਹੀਂ ਨਹੀਂ ਹੁਣ ਇੱਥੋਂ ਕਿੱਦਾਂ ਇਹਦੇ ਵਿੱਚ ਹੀ ਆ। ਮੈਨੂੰ ਯਕੀਨ ਹੀ ਨਹੀਂ ਕਰਦੇ। ਇਹਦੇ ਵਿੱਚ ਹੀ ਆ। ਤੁਸੀਂ ਭਾਈ ਪਹਿਲੇ ਮੈਨੂੰ ਦਿਓ, ਇਹਦੇ ਵਿੱਚ ਹੀ ਆ। ਇਹਦੇ ਵਿੱਚ ਪਹਿਲੇ ਤੁਸੀਂ ਮੈਨੂੰ ਦਿਓ, ਮੁੜ ਕੇ ਮੈਂ ਫੇਰ ਤੁਸੀਂ ਔਨ ਕਰਨਾ, ਮੈਂ ਫੇਰ ਦੱਸੂਗੀ ਇਹਨੇ ਮੈਨੂੰ ਤੁਸੀਂ ਵੀਡੀਓ ਦੇ। ਠੀਕ ਆ ਹਾਂ। ਚਲੋ ਜੀ ਵਲੌਗ ਆ ਪੈਂਡ ਕਰਦੇ ਸਮਾਨ ਨੂੰ ਦੇ ਦੇਣੀਆਂ ਆਪਾਂ ਤਸਵੀਰਾਂ ਇਨਸ਼ਾਅੱਲਾ ਅਸਲ ਦੇ ਵਿੱਚ। ਉਹ ਗੱਲ ਤਾਂ ਸੁਣ ਲੈ, ਦੇਣਗੇ ਪੁੱਤਰ। ਕਸਮੀ ਗੱਲ ਆ ਮੈਂ ਦਊਂਗਾ, ਕਸਮੀਆਂ ਗੱਲ ਆ। ਉਹ ਡਾਕਟਰ ਕਿੱਧਰ? ਪੈਸੇ ਲੈਣੇ ਇਹਦੇ ਕੋਲੋਂ? ਆਪਾਂ ਮਿੱਠੀ ਲੱਸੀ ਪੀਣੀ, ਮੈਂ ਦਿਨਾ, ਇਹਨੇ ਫੋਟੋਆਂ ਲੈਣੀਆਂ ਮੇਰੇ ਕੋਲ, ਬਸ ਲੈ ਲੈ। ਮਿੱਠੀ ਲੱਸੀ ਪੀਣੀ ਆਪਾਂ। 2 ਮਿੰਟ ਰੁਕੋ। ਆਉਣੇ ਆ। ਲਓ ਜੀ ਵਲੌਗ ਆਪਾਂ ਕਰਦੇ ਐਂਡ ਯਾਰ। ਵਲੌਗ ਅੱਜ ਥੋੜਾ ਢਿੱਲਾ ਮਿੱਸਾ ਬਣਿਆ ਕਿਉਂਕਿ ਸੀਰੀਅਸਲੀ ਤਬੀਅਤ ਨਹੀਂ ਸੀ ਸਹੀ। ਇਨਸ਼ਾਅੱਲਾ ਦੁਆ ਕਰ ਰਹੇ ਸਾਰਿਆਂ ਨੇ ਤਬੀਅਤ ਹੋ ਜਾਵੇ ਫਿੱਟ, ਤੇ ਮਾਰਨਿੰਗ ਇਨਸ਼ਾਅੱਲਾ ਵਲੌਗ ਕਰਾਂਗੇ ਸਟਾਰਟ ਸਵੇਰੇ। ਇਨਸ਼ਾਅੱਲਾ ਕਾਫੀ ਜ਼ਿਆਦਾ ਕੰਮ ਕਰਨੇ। ਹੁਣ ਦਿਓ ਇਜਾਜ਼ਤ, ਮਿਲਦੇ ਸੁਬਾਹ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਰੱਬ ਰੱਖਾ।